ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਤੁਹਾਡੇ ਲਈ ਅਸੀਂ ਪੇਸ਼ ਕਰਦੇ ਹਾਂ ਪੰਜਾਬ ਭਾਰਤ ਦੀਆਂ ਜਿਹੜੀਆਂ ਅਹਿਮ ਸੁਰਖੀਆਂ, ਅਹਿਮ ਖਬਰਾਂ, ਉਹਨਾਂ ਦੇ ਪਿੱਛੇ ਕੀ ਛੁਪਿਆ, ਉਸ ਦੀ ਗਹਿਰਾਈ ਤੱਕ ਜਾਣ ਦੀ ਸਾਡੀ ਕੋਸ਼ਿਸ਼ ਹੁੰਦੀ ਆ। ਅਤੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਜੁੜਦੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫ਼ੋਨ ਨੰਬਰ 4082722500, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਫਰੀ ਕੋਟ ਲੈਣ ਦੇ ਲਈ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰੋ 4082722500 ਦੇ ਉੱਤੇ। ਇਸ ਦੇ ਨਾਲ ਸੁਰਿੰਦਰ ਕੌਰ ਧਾਮੀ ਅਤੇ ਪਰਿਵਾਰ ਸੀਰੀਜ਼ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਜਾਫੀ ਸਿੰਘ ਬੇਕਰਸਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ ਅਤੇ ਨਵਜੋਤ ਕੌਰ ਕਲੋਟੀ ਅਤੇ ਪਰਿਵਾਰ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਦੇਣਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ ਸਟੂਡੀਓ ਨੰਬਰ 408 722 7698 408 722 7698 ਦੇ ਉੱਤੇ। ਅਤੇ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਭਾਰਤ ਪਾਕ ਸਰਹੱਦ ਦੇ ਉੱਤੇ ਗੋਲੀਬਾਰੀ ਜਿਹੜੀ ਜੀ ਲਗਾਤਾਰ ਚੱਲ ਰਹੀ ਆ, 6 ਜਣੇ ਉਸ ਦੇ ਵਿੱਚ ਮੌਤਾਂ। ਜੀ ਬਿਲਕੁਲ, ਇਹ ਜਿਹੜੀ ਗੋਲਾਬਾਰੀ ਹੈ ਜੀ ਪਿਛਲੇ ਤਕਰੀਬਨ 24 ਘੰਟਿਆਂ ਤੋਂ ਵੱਧ ਸਮਾਂ ਹੋ ਗਿਆ ਜੀ, ਨਿਰੰਤਰ ਜਿਹੜੀ ਆ ਉਹ ਜਾਰੀ ਹੈ ਇਹ। ਔਰ ਇਹ ਜਦੋਂ ਭਾਰਤ ਜਿਹੜਾ ਜੀ ਆਪਣਾ ਆਜ਼ਾਦੀ ਦਿਵਸ ਮਨਾ ਰਿਹਾ ਸੀਗਾ, ਤਾਂ ਪਾਕਿਸਤਾਨ ਦੀ ਫੌਜ ਦੇ ਵੱਲੋਂ ਜਿਹੜੀ ਸੀਗੀ ਜੀ ਇਹ ਨਿਰੰਤਰ ਗੋਲਾਬਾਰੀ ਜਿਹੜੀ ਉਹ ਕੀਤੀ ਜਾ ਰਹੀ ਸੀਗੀ। ਹੁਣ ਤੱਕ 6 ਲੋਕ ਜਿਹੜੇ ਇਹਦੇ ਵਿੱਚ ਹਲਾਕ ਤੇ 20 ਦੇ ਕਰੀਬ ਜਿਹੜੇ ਉਹ ਫੱਟੜ ਹੋਣ ਦੀਆਂ ਖਬਰਾਂ ਨੇ ਜੀ। ਔਰ ਫੱਟੜਾਂ ਦੇ ਵਿੱਚੋਂ 7 ਦੀ ਹਾਲਤ ਜਿਹੜੀ ਆ ਉਹ ਗੰਭੀਰ ਦੱਸੀ ਜਾਂਦੀ ਹੈ। ਪਾਕਿਸਤਾਨੀ ਰੇਂਜਰਾਂ ਦੇ ਵੱਲੋਂ ਪੁੰਛ ਤੇ ਰਾਜੌਰੀ ਦੇ ਰਿਹਾਇਸ਼ੀ ਇਲਾਕਿਆਂ ਨੂੰ ਜਿਹੜਾ ਜੀ ਉਹ ਨਿਸ਼ਾਨਾ ਬਣਾਇਆ ਗਿਆ। ਔਰ ਕਈ ਇਲਾਕਿਆਂ ਦੇ ਵਿੱਚ ਡਰ ਦੇ ਮਾਰੇ ਕੁਝ ਵਿਅਕਤੀ ਜਿਹੜੇ ਨੇ ਉਹ ਆਪਣਾ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਨੂੰ ਜਿਹੜਾ ਉਹ ਚਲੇ ਗਏ ਨੇ। ਪਾਕਿਸਤਾਨ ਦੇ ਵੱਲੋਂ ਗੋਲੀਬਾਰੀ ਦੀ ਜਿਹੜੀ ਕੀਤੀ ਜਾ ਰਹੀ ਉਲੰਘਣਾ ਸੰਬੰਧੀ ਜੰਮੂ ਕਸ਼ਮੀਰ ਦੇ ਰਾਜਪਾਲ NN ਵੋਹਰਾ ਨੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਤੇ ਉੱਤਰੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ DS ਹੁੱਡਾ ਦੇ ਨਾਲ ਮੁਲਾਕਾਤ ਕਰਕੇ ਅਗਲੀ ਜਿਹੜੀ ਹੈ ਜੀ ਉਹ ਐਕਸ਼ਨ ਦੇ ਵਾਸਤੇ ਜਿਹੜਾ ਉਹਦਾ ਵਿਚਾਰ ਵਟਾਂਦਰਾ ਜਿਹੜਾ ਕੀਤਾ। ਔਰ ਉੱਧਰ ਭਾਰਤ ਨੇ ਕੱਲ੍ਹ ਸ਼ਾਮ ਨੂੰ ਜੀ ਪਾਕਿਸਤਾਨੀ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੂੰ ਤਲਬ ਕਰਕੇ ਸਰਹੱਦ ਉੱਤੇ ਪਾਕਿਸਤਾਨੀ ਫੌਜ ਦੇ ਵੱਲੋਂ ਕੀਤੀ ਜਾ ਰਹੀ ਜਿਹੜੀ ਗੋਲਾਬਾਰੀ ਦੀ ਉਲੰਘਣਾ ਹੈ ਉਹਦੇ ਵਾਸਤੇ ਤਿੱਖਾ ਰੋਸ ਜਿਹੜਾ ਦੀ ਉਹ ਜ਼ਾਹਰ ਕੀਤਾ। ਔਰ ਜਿਹੜੇ ਵਿਦੇਸ਼ ਮੰਤਰਾਲੇ ਦੇ ਸਕੱਤਰ ਨੇ ਅਨਿਲ ਵਧਵਾ, ਉਹਨੇ ਸ੍ਰੀ ਬਾਸਿਤ ਨੂੰ ਬਿਨਾਂ ਕਿਸੇ ਭੜਕਾਹਟ ਤੇ ਗੋਲੀਬਾਰੀ ਕਰਨ ਤੋਂ ਜਿਹੜਾ ਜੀ ਉਹ ਵਰਜਿਆ ਹੈ। ਔਰ ਬਾਸਿਤ ਨੇ ਮੁਲਾਕਾਤ ਤੋਂ ਬਾਅਦ ਜਿਹੜਾ ਜੀ ਦੋਸ਼ ਇਹ ਲਾਇਆ ਕਿ ਭਾਰਤ ਦੇ ਵੱਲੋਂ ਜੁਲਾਈ ਤੇ ਅਗਸਤ ਦੇ ਵਿੱਚ 70 ਵਾਲੀ ਗੋਲੀਬੰਦੀ ਦੀ ਉਲੰਘਣਾ ਜਿਹੜੀ ਹੈ ਜੀ ਉਹ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪਤਾ ਲਾਉਣ ਵਾਲੀ ਗੱਲ ਇਹ ਹੈ ਕਿ ਗੋਲਾਬਾਰੀ ਅਸਲ ਦੇ ਵਿੱਚ ਕਰ ਕੌਣ ਰਿਹਾ ਜੀ ਤੇ ਦੋਸ਼ ਕੌਣ ਲਾ ਰਿਹਾ। ਜੀ ਅਤੇ ਜੇ ਆਪਾਂ ਗੱਲ ਕਰੀਏ ਪਾਕਿਸਤਾਨ ਦੇ ਅੰਦਰ ਵੀ ਜਿਹੜੇ ਹਮਲੇ ਲਗਾਤਾਰ ਜਾਰੀ ਆ, ਉੱਥੇ ਕਹਿੰਦੇ ਆ ਜੀ ਗ੍ਰਹਿ ਮੰਤਰੀ ਹਲਾਕ ਹੋ ਗਿਆ ਇੱਕ ਹਮਲੇ ਦੇ ਵਿੱਚ। ਜੀ ਬਿਲਕੁਲ, ਇਹ ਜਿਹੜਾ ਜੀ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਜਿਹੜਾ ਜੀ ਗ੍ਰਹਿ ਮੰਤਰੀ ਉੱਥੋਂ ਦੇ ਨੇ ਜੀ ਲਹਿੰਦੇ ਪੰਜਾਬ ਦੇ ਸ਼ੁਜਾ ਖਾਨਜ਼ਾਦਾ, ਉਹਨਾਂ ਦੀ ਇੱਕ ਆਤਮਘਾਤੀ ਹਮਲੇ ਦੇ ਵਿੱਚ ਜਿਹੜੀ ਹੈ ਜੀ ਉਹ ਮੌਤ ਹੋਈ ਆ। ਅਟਕ ਜ਼ਿਲ੍ਹੇ ਦੇ ਵਿੱਚ ਮੰਤਰੀ ਦੇ ਘਰ ਦੇ ਬਾਹਰ ਡੇਰੇ ਦੇ ਵਿੱਚ ਇਹ ਭਿਆਨਕ ਹਮਲੇ ਦੇ ਵਿੱਚ 19 ਲੋਕ ਜਿਹੜੇ ਉਹ ਮਾਰੇ ਗਏ ਨੇ, 17 ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਇਹ ਪਤਾ ਲੱਗਾ ਜੀ ਕਿ ਜਿਹੜੇ ਮੰਤਰੀ ਨੇ ਉਸ ਟਾਈਮ ਉਹ ਆਪਣੇ ਸਮਰਥਕਾਂ ਦੇ ਨਾਲ ਕੋਈ ਮੀਟਿੰਗ ਜਿਹੜੀ ਉਹ ਕਰ ਰਹੇ ਸੀਗੇ। ਔਰ ਇਹਦੇ ਦੌਰਾਨ ਇੱਕ ਸੁਸਾਈਡ ਬੰਬਰ ਜਿਹੜਾ ਸੀਗਾ ਜੀ ਉਹ ਘਰ ਦੇ ਅੰਦਰ ਦਾਖਲ ਹੋ ਗਿਆ ਔਰ ਉਹਨੇ ਖੁਦ ਨੂੰ ਤਬਾਹ ਜਿਹੜਾ ਸੀਗਾ ਉਹ ਕਰ ਲਿਆ। ਔਰ 19 ਲੋਕ ਜਿਹੜੇ ਸੀਗੇ ਉਹ ਵੀ ਮਾਰੇ ਗਏ। ਤੇ ਜੇ ਅਫਗਾਨਿਸਤਾਨ ਦੇ ਸਰਹੱਦ ਦੇ ਨਾਲ ਲੱਗਦੀ ਪਾਕਿਸਤਾਨ ਦੀ ਗੱਲ ਕਰੀਏ ਵਜ਼ੀਰਿਸਤਾਨ ਦੇ ਵਿੱਚ, ਤਾਂ ਉੱਥੇ ਜਿਹੜੇ ਸੁਰੱਖਿਆ ਫੋਰਸਿਸ ਨੇ ਉਹਨਾਂ ਦੇ ਨਾਲ ਹੋਏ ਮੁਕਾਬਲੇ ਦੇ ਵਿੱਚ 40 ਅੱਤਵਾਦੀ ਜਿਹੜੇ ਸੀ ਉਹ ਮਾਰਨ ਦੀਆਂ ਖਬਰਾਂ ਵੀ ਨੇ ਜੀ। ਸੋ ਦੋਨੋਂ ਪਾਸੇ ਹਾਲਾਤ ਜਿਹੜੇ ਨੇ ਜੀ ਨਿਰਸਨ ਦੇ ਪਾਕਿਸਤਾਨ ਦੇ ਬਹੁਤੇ ਚੰਗੇ ਨਹੀਂ ਗੇ ਜੀ, ਇਹ ਰੋਜ਼ ਹੀ ਚੱਲਦਾ ਆ ਰਿਹਾ। ਪਰ ਜਿਵੇਂ ਸਿਆਸਤਦਾਨ ਨੂੰ ਨਿਸ਼ਾਨਾ ਬਣਾਇਆ ਗਿਆ, ਇਹ ਸ਼ਾਇਦ ਨਵੀਂ ਸਟ੍ਰੈਟਜੀ ਕੋਈ ਜਿਹੜੀ ਹੈ ਜੀ ਉਹ ਹੋ ਸਕਦੀ ਆ ਤੁਹਾਡੀਆਂ। ਜੀ ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੀ ਪਿਛਲੇ ਦਿਨੀ ਡੈਟੋਨੇਟਰ ਦੇ ਨਾਲ ਜਿਹੜੀ ਗੱਡੀ ਪਲਟੀ ਲੱਭੀ ਸੀ ਅਕਾਲੀ ਆਗੂ ਦੀ ਆ, ਇਹ ਮੰਨਿਆ ਵੀ ਜਾ ਰਿਹਾ ਵੀ ਕਾਰ ਅਕਾਲੀ ਆਗੂ ਦੀ ਆ, ਪਰ ਕੇਸ ਜਿਹੜੇ ਅਣਪਛਾਤਿਆਂ ਦੇ ਉੱਤੇ ਜਿਹੜਾ ਦਰਜ ਕੀਤਾ ਗਿਆ
ਇਹ ਤਾਂ ਦੇਖੋ ਉਹ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਗੱਡੀ ਤੋਂ ਦੀ ਬੜੀ ਹੈਰਾਨੀ ਵਾਲੀ ਜਿਹੜੀ ਗੱਲ ਉਹ ਇਹ ਹੈ ਕਿ ਜਿਹੜੀ ਪੁਲਿਸ ਹੈ ਉਹ ਇਹ ਮੰਨਦੀ ਹੈ ਕਿ ਗੱਡੀ ਜਿਹੜੀ ਹੈ ਜੀ ਉਹ ਅਕਾਲੀ ਆਗੂਆਂ ਦੀ ਹੈ, ਇੱਕ ਅਕਾਲੀ ਜਿਹੜਾ ਸਮਰਥਕ ਹੈ ਜੀ ਉਹਦੀ ਹੈ। ਹੁਣ ਜਿਹੜਾ ਮਾਮਲਾ ਹੈ ਜੀ ਉਹ ਪੁਲਿਸ ਨੇ ਦਰਜ ਕੀਤਾ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਜੀ। ਥਾਣਾ ਨਥਾਣਾ ਦੇ ਵਿੱਚ ਐਕਸਪਲੋਸਿਵ ਐਕਟ ਦੀ ਧਾਰਾ 3-4 ਦੇ ਤਹਿਤ ਜਿਹੜਾ ਜੀ ਇਹ ਕੇਸ ਦਰਜ ਕੀਤਾ ਗਿਆ। ਲਹਿਰਾ ਮੁਹੱਬਤ ਜਿਹੜਾ ਹੈਗਾ ਜੀ ਬਿਜਲੀ ਘਰ ਉਹਦੇ ਨੇੜੇ ਇਹ ਜਿਹੜੀ ਸਵਿਫਟ ਕਾਰ ਜਿਹੜੀ ਹਾਦਸੇ ਦਾ ਸ਼ਿਕਾਰ ਹੋ ਕੇ ਕਤਾਨਾਂ ਦੇ ਵਿੱਚ ਜਿਹੜੀ ਉਹ ਡਿੱਗੀ ਸੀਗੀ ਔਰ ਇਹਦੇ ਵਿੱਚ ਮੁੱਖ ਮੰਤਰੀ ਦੇ ਹਲਕਾ ਲੰਬੀ ਦੇ ਪਿੰਡ ਰੱਤਾ ਖੇੜਾ ਦਾ ਲਖਵਿੰਦਰ ਸਿੰਘ ਜਿਹੜਾ ਜੀ ਉਹ ਚਲਾ ਰਿਹਾ ਸੀਗਾ ਤੇ ਉਹਦੇ ਨਾਲ ਉਹਦਾ ਭਰਾ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਜਿਹੜਾ ਉਹ ਬੈਠਾ ਸੀਗਾ ਜੀ। ਇਹ ਨੰਬਰ ਪਲੇਟਾਂ ਵੀ ਜਿਹੜੀਆਂ ਪੁੱਟ ਕੇ ਲੈ ਗਏ ਸੀਗੇ ਦੀ ਕਾਰ ਦੀਆਂ, ਆਪਾਂ ਸਾਂਝਾ ਕੀਤਾ ਸੀਗਾ ਡਿਟੇਲ ਜਿਹੜੀ। ਹੁਣ ਸਵਾਲ ਇਹ ਹੈ ਕਿ ਪੁਲਿਸ ਨੇ ਜਿਹੜੀ ਧਮਾਕਾ ਖੇਜ ਸਮੱਗਰੀ ਸੀ, ਇਟ ਮੀਨਸ ਕਿ ਉਹ ਮੰਨ ਲਿਆ ਗਿਆ ਕਿ ਉਹਦੇ ਵਿੱਚ ਧਮਾਕਾ ਖੇਜ ਸਮੱਗਰੀ ਸੀ। ਇਹਦਾ ਇੱਕ ਪੁਆਇੰਟ ਤਾਂ ਇਹ ਹੈ। ਦੂਸਰਾ ਪੁਆਇੰਟ ਜਿਹੜਾ ਜੀ ਉਹ ਪੁਲਿਸ ਜਿਹੜੀ ਹੈ ਉਹਨੇ ਇਹ ਵੀ ਮੰਨ ਲਿਆ ਕਿ ਗੱਡੀ ਅਕਾਲੀ ਦਲ ਦੀ ਸੀ। ਪਰਚਾ ਅਣਪਛਾਤੇ ਵਿਅਕਤੀ ਦੇ ਵਿਰੁੱਧ ਦਰਜ ਕੀਤਾ ਗਿਆ ਤੇ ਇਹ ਨਵੀਂ ਜਿਹੜੀ ਕਹਾਣੀ ਹੈ ਘੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਬੰਦੇ ਨੇ ਰਾਈਡ ਲਈ ਸੀਗੀ, ਅਣਪਛਾਤੇ ਵਿਅਕਤੀ ਨੇ ਚੰਡੀਗੜ੍ਹ ਤੋਂ ਪਟਿਆਲੇ ਉਤਰ ਗਿਆ ਸੀਗਾ। ਅੱਛਾ ਜੀ, ਪੂਰਕ ਬਣਾਉਣ ਵਾਲੀ ਗੱਲ ਹੈ ਜੀ। ਕੋਈ ਜਿਹੜੀ VIP ਗੱਡੀ ਹੈ ਤੁਸੀਂ ਦੇਖੋ ਜਿਹੜੀ ਮੁੱਖ ਮੰਤਰੀ ਦੇ ਘਰ ਚੋਂ ਆ ਰਹੀ ਹੈ, ਕੀ ਉਹ ਸੜਕ ਦੇ ਉੱਤੇ ਖੜੋ ਕੇ ਕਿਸੇ ਅਣਪਛਾਤੇ ਵਿਅਕਤੀ ਨੂੰ ਰਾਈਡ ਦੇ ਦੂਗੀ ਜੀ? ਉਹ ਪਟਿਆਲੇ ਦੇ ਵਿੱਚ ਉਹਨੂੰ ਲਾ ਦੂਗੀ ਜੀ? ਇਹ ਪੋਸੀਬਲ ਹੀ ਨਹੀਂ ਹੈ ਜੀ। ਇਹ ਜਿਹੜੀ ਕਹਾਣੀ ਜਿਹੜੀ ਪੁਲਿਸ ਦੇ ਵੱਲੋਂ ਘੜੀ ਜਾ ਰਹੀ ਹੈ ਇਹ ਸਿਰਫ ਸਾਰੀ ਜਿਹੜੀ ਕਹਾਣੀ ਹੈ ਉਹਨੂੰ ਤਾਰ-ਪੀਡੋ ਕਰਨ ਦੇ ਜਿਹੜੇ ਉਹ ਯਤਨ ਕੀਤੇ ਜਾ ਰਹੇ ਨੇ, ਕਿਉਂਕਿ ਇਹ ਕਿਹਾ ਜਾ ਰਿਹਾ ਕਿ ਹਦਾਇਤਾਂ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਸ ਕੇਸ ਨੂੰ ਜਿਹੜਾ ਜੀ ਉਹ ਦੱਬੋ, ਕਿਉਂਕਿ ਬਹੁਤ ਕੁਝ ਇਹਦੇ ਵਿੱਚੋਂ ਨਿਕਲਣ ਦੇ ਜਿਹੜੇ ਉਹ ਬਣ ਗਏ ਸਨ ਕਿ CM ਹਾਊਸ ਦੇ ਵਿੱਚੋਂ ਆਉਂਦੀ ਗੱਡੀ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਜੀ ਕਿਵੇਂ ਆ ਗਿਆ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਚੀਫ ਸਿਕਿਉਰਿਟੀ ਆਫਿਸਰ ਜਿਹੜਾ ਇਸ ਆਪਣੇ ਥਰਮਲ ਪਲਾਂਟ ਦਾ ਸੀਗਾ ਜੀ ਮਿਸਟਰ ਰਾਏ, ਉਹਦੇ ਖਿਲਾਫ ਵੀ ਜਿਹੜਾ ਜੀ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼ਾਇਦ ਉਹਨੇ ਜਿਹੜਾ ਜੀ ਇਹ ਸਮਾਨ ਰੱਖ ਦਿੱਤਾ। ਇਹ ਤਾਂ ਕਿਸ ਕਿਸਮ ਦੀ ਗੱਲ ਹੈ ਜੀ? ਜਿਸ ਬੰਦੇ ਨੇ ਪੁਲਿਸ ਨੂੰ ਜਿਹੜੀ ਉਹ ਰਿਪੋਰਟ ਕੀਤੀ ਔਰ ਇਹ ਮਾਮਲਾ ਜਿਹੜਾ ਸੀਗਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ, ਉਨੀ ਦੇਰ ਤੱਕ ਉਹ ਉੱਥੇ ਖੜਾ ਰਿਹਾ, ਉਹਨੇ ਵਿਲੇਟਣ ਦੀ ਜਿਹੜੀ ਕੋਸ਼ਿਸ਼ ਆ ਵੀ ਤੂੰ ਜਿਹੜੀ ਇਹ ਹਿੰਮਤ ਕਿਵੇਂ ਕਰ ਲਈ ਕਿ ਇਹ ਜਿਹੜਾ ਸਮਾਨ ਸੀਗਾ ਤੂੰ ਦੱਸ ਦਿੱਤਾ। ਪਹਿਲਾਂ ਤਾਂ ਪੁਲਿਸ ਇਹ ਕਹਿ ਰਹੀ ਸੀ ਅਫਵਾਹਾਂ ਨੇ, ਝੂਠੀਆਂ ਨੇ। ਹੁਣ ਜਦੋਂ ਮਾਮਲਾ ਦਰਜ ਹੋ ਗਿਆ ਕਿ ਧਮਾਕਾ ਖੇਜ ਸਮੱਗਰੀ ਸੀ ਤੇ ਸਵਾਲ ਇਹ ਉੱਠਦਾ ਜੀ ਕਿ ਅਣਪਛਾਤੇ ਬੰਦੇ ਦੇ ਵਿਰੁੱਧ ਇੰਨਾ ਧੱਕਾ ਜਿਹੜਾ ਜੀ, ਇੰਨੀ ਹਨੇਰਗਰਦੀ ਜਿਹੜੀ ਆ ਉਹ ਹੈਰਾਨਗੀ ਵਾਲੀ ਗੱਲ ਹੈ। ਬਿਲਕੁਲ ਜੀ ਬਿਲਕੁਲ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਰਦੇ ਤੋਂ ਬਾਹਰ ਆ ਰਹੀਆਂ ਪਰ ਲੋਕਾਂ ਦੇ ਅੱਖਾਂ ਦੇ ਉੱਤੇ ਜਿਹੜੇ ਮਿਲਾਦਾ ਅਜੇ ਵੀ ਪਰਦੇ ਪਏ ਨੇ ਵੀ ਇਹ ਕੀ ਜਿਹੜਾ ਜੀ ਚੱਲ ਰਿਹਾ ਆ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਕੈਪਟਨ ਹੁਣਾਂ ਦੀਆਂ ਕਾਂਗਰਸ ਦੇ ਨਾਲੋਂ ਜਿਹੜੀਆਂ ਦੂਰੀਆਂ ਆ ਉਹ ਵੱਧਦੀਆਂ ਜਾ ਰਹੀਆਂ, ਕੀ ਸਿਆਸੀ ਭਵਿੱਖ ਆ? ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ GST ਵਾਲੇ ਮੁੱਦੇ ਦੇ ਉੱਤੇ ਜਿਹੜਾ ਸਟੈਂਡ ਲਿਆ ਸੀਗਾ, ਹਾਲਾਂਕਿ ਹੁਣ ਉਹ ਇਹ ਕਹਿ ਰਹੇ ਨੇ ਕਿ ਮੈਂ ਤਾਂ GST ਦੀ ਗੱਲ ਉਂਝ ਹੀ ਕੀਤੀ ਸੀ, GST ਦਾ ਸਟੈਂਡ ਵੱਖਰਾ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਹਾਈ ਕਮਾਂਡ ਦੇ ਨਾਲ ਜਿਹੜਾ ਜੀ ਮੇਰੀ ਕੋਈ ਦੂਰੀ ਹੋ ਗਈ ਆ ਜੀ। ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ GST ਦੇ ਵਿੱਚ ਇਹ ਸਟੈਂਡ ਸੀਗਾ ਤੇ ਉਹ ਮੈਂਬਰ ਪਾਰਲੀਮੈਂਟ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਬੋਲਦੇ ਔਰ ਆਪਣੀ ਪਾਰਟੀ ਦੇ ਨਾਲ ਜਿਹੜਾ ਜੀ ਜਿੱਥੇ ਉਹ ਵਿਰੋਧ ਪ੍ਰਗਟ ਕਰ ਰਹੀ ਸੀ ਉੱਥੇ ਵਿਰੋਧ ਪ੍ਰਗਟ ਕਰਦਿਆਂ ਹੋਇਆ ਇਹ ਬਿਆਨ ਜਿਹੜਾ ਸੀਗਾ ਮੀਡੀਆ ਨੂੰ ਦਿੰਦੇ, ਤੇ ਫਿਰ ਜਿਹੜਾ ਇਹ ਸਵਾਲ ਆਉਂਦਾ ਕਿ ਵਾਕਿਆ ਉਹ ਪੰਜਾਬ ਦੇ ਵਾਸਤੇ ਬੋਲ ਰਹੇ ਨੇ, ਇੱਥੇ ਉਹ ਪੰਜਾਬ ਦੇ ਵਿੱਚ ਬੋਲੀ ਜਾ ਰਹੇ ਨੇ। ਔਰ ਜਿਹੜੇ ਇੱਥੇ ਈਸੜੂ ਦੇ ਵਿੱਚ ਕਾਨਫਰੰਸ ਹੋਈ ਹੈ ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਧੜਾ ਜਿਹੜਾ ਜੀ ਉਹ ਆਇਆ ਨੀਗਾ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਕਪਤਾਨ ਅਮਰਿੰਦਰ ਸਿੰਘ ਹੋਰੀ ਜਿਹੜੇ ਜੀ ਉਹ ਉਹਨਾਂ ਦੀਆਂ ਦੂਰੀਆਂ ਜੀ ਉਹ ਹਾਈ ਕਮਾਂਡ ਦੇ ਨਾਲ ਵਧਣੀਆਂ ਸ਼ੁਰੂ ਹੋ ਗਈਆਂ ਨੇ ਤੇ ਕਾਂਗਰਸ ਦੇ ਨਾਲ ਜਿਹੜੀਆਂ ਜੀ ਉਹਨਾਂ ਦੀਆਂ ਦੂਰੀਆਂ ਵਧਣੀਆਂ ਸ਼ੁਰੂ ਹੋ ਗਈਆਂ ਨੇ। ਕਨਸੋਆਂ ਜਿਹੜੀਆਂ ਇਹ ਵੀ ਆਈ ਜਾਂਦੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਜਿਹੜੇ ਕੋਈ ਖਾਸ ਬੰਦੇ ਨੇ ਜੀ ਇੱਕ ਉਹ ਉਹਨਾਂ ਨੂੰ ਕਹਿ ਰਹੇ ਨੇ ਕਿ ਛੇਤੀ ਜਿਹੜੀ ਹੈ ਜੀ ਉਹ ਤੋੜ ਵਿਛੋੜਾ ਕਰ ਲਓ ਕਾਂਗਰਸ ਤੋਂ। ਔਰ ਇਹ ਵੀ ਪਤਾ ਲੱਗਿਆ ਜੀ ਕਿ ਉਹ ਜਿਹੜਾ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਉਣਾ ਉਹਦੇ ਸੰਬੰਧੀ ਵੀ ਅਪਲਾਈ ਕਰਿਆ ਆਏ ਨੇ ਉੱਧਰ ਪਿਛਲੇ ਜਿਹੜਾ ਬੂਹੇ ਪਾਣੀ ਭਾਵ ਕੇ ਉਹ ਦੋਨੋਂ ਪਾਸੇ ਦੋਨਾਂ ਹੱਥਾਂ 'ਚ ਲੱਡੂ ਜਿਹੜਾ ਉਹ ਰੱਖ ਕੇ ਚੱਲ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਜਾਂ ਕਾਂਗਰਸ ਤੇ ਪੰਜਾਬ ਕਾਂਗਰਸ ਦੇ ਭਵਿੱਖ ਦੇ ਬਾਰੇ ਦੇ ਵਿੱਚ 29 ਤਰੀਕ ਜਿਹੜੀ ਕਿ ਇਸੇ ਮਹੀਨੇ ਦੀ ਹੈ ਜਿਹੜੀ ਰੱਖੜ ਪੁੰਨਿਆਂ ਦੇ ਮੌਕੇ ਦੇ ਉੱਤੇ ਬਾਬੇ ਬਕਾਲੇ ਦੇ ਵਿੱਚ ਕਾਨਫਰੰਸਾਂ ਹੋਣੀਆਂ ਨੇ, ਉਹਦੇ ਉੱਤੇ ਕਾਫੀ ਕੁਝ ਇਹ ਤੈਅ ਹੋਊਗਾ ਜੀ। ਇਹ ਕਿਹਾ ਜਾ ਰਿਹਾ ਜੀ ਕਿ ਰੱਖੜ ਪੁੰਨਿਆਂ ਦੇ ਮੌਕੇ ਦੇ ਉੱਤੇ ਇੱਕ ਤਾਂ ਜਿਹੜੀ ਕਾਨਫਰੰਸ ਹੈ ਜੀ ਉਹ ਕੀਤੀ ਆ
ਕਾਂਗਰਸ ਨੇ ਬੁੱਕ ਕੀਤੀ ਹੈ, ਤੇ ਦੂਜੀ ਕਪਤਾਨ ਦੇ ਜਿਹੜਾ ਧੜਾ ਜੀ ਉਹਨੇ ਵੀ ਇੱਕ ਉੱਥੇ ਕਾਨਫਰੰਸ ਜਿਹੜੀ ਹੈ ਜੀ ਉਹ ਬੁੱਕ ਕੀਤੀ ਹੋਈ ਹੈ, ਭਾਵ ਕਿ ਉਹਨਾਂ ਨੇ ਆਪਣੀ ਵੱਖਰੀ ਜਿਹੜੀ ਹੈ ਜੀ ਉਹ ਬੁਕਿੰਗ ਲਈ ਹੈ। ਸੋ ਦੇਖਦੇ ਹਾਂ ਜੀ ਕਿ ਇਹਦੇ ਵਿੱਚੋਂ ਕਿਹੜੀ ਜਿਹੜੀ ਹੁੰਦੀ ਹੈ। ਜੇ ਦੋਵੇਂ ਹੁੰਦੀਆਂ ਨੇ ਤਾਂ ਇੱਕ ਗੱਲ ਪੱਕੀ ਹੈ ਕਿ ਕਾਂਗਰਸ ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਵਿਚਾਲੇ ਇੱਕ ਪੱਕੀ ਲਕੀਰ ਜਿਹੜੀ ਹੈ ਜੀ ਉਹ ਖਿੱਚੀ ਜਾਊਗੀ। ਫਿਰ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣਾ ਰਾਹ ਜਿਹੜਾ ਜੀ ਉਹ ਵੱਖਰਾ ਅਖਤਿਆਰ ਕਰਨਗੇ। ਜੇ ਉਹ ਰਾਹ ਵੱਖਰਾ ਅਖਤਿਆਰ ਕਰਦੇ ਨੇ ਤਾਂ ਨਿਰਸੰਦੇਹ ਪੰਜਾਬ ਦੇ ਵਿੱਚ ਕੁਝ ਨਵੇਂ ਸਿਆਸੀ ਸਮੀਕਰਨ ਜਿਹੜੇ ਨੇ ਜੀ ਉਹ ਬਣਦੇ ਹੋਏ ਦਿਖਾਈ ਦੇਣਗੇ। ਜੇ ਬਣਦੇ ਨੇ ਤੇ ਫਿਰ ਕਪਤਾਨ ਸਾਹਿਬ ਕੀ ਇਕੱਲੇ ਤੁਰਦੇ ਨੇ ਜਾਂ ਜਿਹੜੀਆਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਬੀਜੇਪੀ ਦੇ ਨਾਲ ਉਹਨਾਂ ਦੀ ਗਿੱਟਮਿੱਟ ਜਿਹੜੀ ਹੈ ਜੀ ਉਹ ਕਿਤੇ ਨਾ ਕਿਤੇ ਹੋ ਰਹੀ ਹੈ। 60-40 ਦੇ ਨਾਲ ਉਹ ਬੀਜੇਪੀ ਨੂੰ ਜਿਹੜਾ ਜੀ ਨਾਲ ਲੈ ਕੇ ਚੱਲ ਸਕਦੇ ਨੇ। ਔਰ ਜੇ ਕਪਤਾਨ ਅਮਰਿੰਦਰ ਸਿੰਘ ਹੋਰੀ ਵੱਖਰੇ ਹੋ ਜਾਂਦੇ ਨੇ ਤਾਂ ਕੀ ਬੀਜੇਪੀ ਜਿਹੜੀ ਹੈ ਜੀ ਉਹ ਹੁਣੇ ਅਕਾਲੀ ਦਲ ਤੋਂ ਵੱਖਰੇ ਹੋ ਕੇ ਉਹਨਾਂ ਦਾ ਹੱਥ ਫੜ ਲਊਗੀ, ਜਾਂ ਫਿਰ ਜਿਹੜਾ ਇਹ ਕਿਹਾ ਜਾਵੇ ਜੀ ਕਿ ਉਹ ਅਜੇ ਵੇਟ ਕਰਨਗੇ ਥੋੜੀ ਦੇਰ ਹੋਰ ਔਰ ਇਹ ਸੋਚਣਗੇ ਕਿ ਸੱਤਾ ਦਾ ਸੁੱਖ ਜਿੰਨੀ ਦੇਰ ਤੱਕ ਤੁਸੀਂ ਮਾਣ ਸਕਦੇ ਹੋ ਉਨੀ ਦੇਰ ਤੱਕ ਮਾਣ ਲਓ, ਬਾਅਦ ਦੇ ਵਿੱਚ ਫਿਰ ਦੇਖੀ ਜਾਊਗੀ ਜੀ ਅਖੀਰਲੇ ਮਹੀਨਿਆਂ ਦੇ ਵਿੱਚ। ਸੋ ਬੜਾ ਕੁਝ ਨਵਾਂ ਜਿਹੜਾ ਜੀ ਉਹ ਵੇਖਣ ਸੁਣਨ ਨੂੰ ਆਉਂਦੇ ਦਿਨਾਂ ਦੇ ਦੌਰਾਨ ਮਿਲੂਗਾ ਜੀ। ਜੀ, ਜੇ ਮੰਨ ਲਿਆ ਜਾਵੇ ਵੀ ਇਦਾਂ ਹੁੰਦੇ ਆ, ਅਲੱਗ ਹੁੰਦੇ ਆ, ਨਵੀਂ ਪਾਰਟੀ ਬਣਾਉਂਦੇ ਨੇ ਜਾਂ ਫਿਰ ਕਿਸੇ ਹੋਰ ਪਾਰਟੀ ਦੇ ਵਿੱਚ ਜਾਂਦੇ ਨੇ, ਤਾਂ ਸਭ ਤੋਂ ਜ਼ਿਆਦਾ ਫਾਇਦਾ ਆ ਕਿਹੜੀ ਜਿਹੜੀ ਸਿਆਸੀ ਪਾਰਟੀ ਨੂੰ ਹੋ ਸਕਦਾ? ਨਿਰਸੰਦੇਹ ਹਾਲ ਦੀ ਘੜੀ ਜੇ ਆਪਾਂ ਅੱਜ ਦਾ ਲਾਈਏ ਤਾਂ ਅਕਾਲੀ ਦਲ ਨੂੰ ਇਹਦਾ ਜਿਹੜਾ ਜੀ ਉਹ ਫਾਇਦਾ ਹੋਣਾ, ਕਿਉਂਕਿ ਜਦੋਂ ਕਾਂਗਰਸ ਜਿਹੜੀ ਹੈ ਜੀ ਉਹ ਪਾਟ ਜਾਣੀ ਆ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਵੱਖਰੇ ਹੋ ਜਾਣੇ ਨੇ। ਬੀਜੇਪੀ ਅੱਜ ਦੇ ਹਾਲਾਤਾਂ ਦੇ ਵਿੱਚ ਤੁਸੀਂ ਲਾਓ ਤੇ ਬੀਜੇਪੀ ਦੇ ਪੱਲੇ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਜੀ। ਬੀਜੇਪੀ ਇੰਡੀਪੈਂਡੈਂਟ ਹੋ ਕੇ ਜੇ ਚੋਣ ਲੜਦੀ ਹੈ ਤੇ ਕੁਝ ਵੀ ਨਹੀਂ ਮਿਲਣਾ ਉਹਨੂੰ। ਹੱਦ ਜਿਹੜੀ ਹੈ ਜੀ ਕਿ ਉਹ 5-4 ਸੀਟਾਂ ਜਿਹੜਾ ਲਿਜਾ ਸਕਦੀ ਹੈ, ਉਹ ਵੀ ਜੇ ਕਿਸੇ ਜਗ੍ਹਾ ਦੇ ਉੱਤੇ ਤਿਕੋਣੀ ਜਾਂ ਚੌਕੋਣੀ ਟੱਕਰ ਜਿਹੜੀ ਹੋ ਜੇ ਉਹਦੇ ਵਿੱਚੋਂ ਉਹ ਕੱਢ ਸਕਦੀ ਹੈ। ਅਦਰਵਾਈਜ਼ ਬੀਜੇਪੀ ਦਾ ਕੋਈ ਪੰਜਾਬ ਦੇ ਵਿੱਚ ਆਧਾਰ ਇਸ ਵੇਲੇ ਹੈ ਨਹੀਂਗਾ। ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਉਹ ਜਾਂਦੀ ਹੈ ਤਾਂ ਸਵਾਲ ਫਿਰ ਇਹ ਵੀ ਖੜਾ ਹੋ ਜਾਂਦਾ ਨਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਬੀਜੇਪੀ ਦੇ ਨਾਲ ਉਹ ਤੁਰਨਗੇ। ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਜੀ। ਇੱਕ ਬੜਾ ਅਜੀਬੋ-ਗਰੀਬ ਜਿਹਾ ਜਿਹੜਾ ਜੀ ਹਾਲਾਤ ਇਸ ਵੇਲੇ ਬਣਦੇ ਜਾ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ, ਜੋ ਕੀ ਜਿਹੜਾ ਜੀ ਕਰਦੇ ਨੇ। ਦੂਜੀ ਗੱਲ ਹੈ ਕਿ ਕਾਂਗਰਸ ਦੇ ਵਾਸਤੇ ਵੀ ਇੱਕ ਬੜੀ ਵੱਡੀ ਗੱਲ ਹੋਊਗੀ। ਉਹ ਇਸ ਤਰ੍ਹਾਂ ਜੀ ਕਿ ਕਾਂਗਰਸ ਨੂੰ ਜੇ ਕਿਸੇ ਜਗ੍ਹਾ ਦੇ ਉੱਤੇ ਲੱਗ ਰਿਹਾ ਕਿ ਉਹਦੀ ਗੱਲ ਜਿਹੜੀ ਉਹ ਬਣ ਸਕਦੀ ਹੈ ਤਾਂ ਉਹ ਪੰਜਾਬ ਹੋ ਸਕਦਾ ਹੈ। ਤੇ ਜੇ ਕਪਤਾਨ ਉਹਦੇ ਨਾਲੋਂ ਵੱਖਰੇ ਹੋ ਜਾਂਦੇ ਨੇ, ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਉਹ ਵੱਖਰੇ ਹੋ ਜਾਂਦੇ ਨੇ, ਤਾਂ ਫਿਰ ਕਾਂਗਰਸ ਮੇਰਾ ਖਿਆਲ ਉਹ ਵੀ ਇਹੋ ਜਿਹਾ ਸੁਪਨਾ ਜਿਹੜਾ ਜੀ ਉਹ ਲੈਣਾ ਛੱਡ ਦੇਵੇ। ਪੰਜਾਬ ਦੇ ਵਿੱਚ ਬਿਨਾਂ ਕਪਤਾਨ ਤੋਂ ਜਿਹੜਾ ਜੀ ਉਹ ਆ ਸਕਦੀ ਹੈ। ਜੀ, ਇਹ ਵੀ ਮੁਸ਼ਕਲ ਹੋਊਗਾ ਕਿਉਂਕਿ ਉਹਨਾਂ ਦੀ ਆਪਣੀ ਅੰਦਰ ਖੋਹ ਜਿਹੜੀ ਅਜੇ ਤਾਈਂ ਉਹੀ ਜਿਹੜੀ ਆ ਉਹ ਸਮਾਪਤ ਨਹੀਂ ਹੋ ਰਹੀ। ਅਗਲੀ ਜੇ ਗੱਲ ਕਰੀਏ, ਨਸ਼ਿਆਂ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਡਾਂਗਾ ਮਿਲੀਆਂ ਜੀ। ਇਹ ਐਕਚੁਅਲੀ ਭਗਤਾ ਭਾਈਕਾ ਦੇ ਵਿੱਚ ਜਿਹੜੀ ਜੀ ਇਹ ਘਟਨਾ ਵਾਪਰੀ, ਉੱਥੇ ਅਸਲ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜੀ ਓਵਰਡੋਜ਼ ਦੇ ਵਿੱਚ ਜੀ। ਔਰ ਜਿਹੜਾ ਸੀਗਾ ਜੀ ਇਹ ਮਰਨ ਤੋਂ ਬਾਅਦ ਜਿਹੜੇ ਇਹਦੇ ਸਨ ਪਰਿਵਾਰ ਦੇ ਮੈਂਬਰ ਤੇ ਬਾਕੀ ਸਾਥੀ, ਉਹਨਾਂ ਨੇ ਇਹਦੀ ਜਿਹੜੀ ਲਾਸ਼ ਸੀਗੀ ਉਹ ਰੱਖ ਕੇ ਸੜਕ ਦੇ ਉੱਤੇ ਪ੍ਰਦਰਸ਼ਨ ਜਿਹੜਾ ਸੀਗਾ ਉਹ ਕਰਨਾ ਸ਼ੁਰੂ ਕਰ ਦਿੱਤਾ ਜੀ। ਔਰ ਜਦੋਂ ਪ੍ਰਦਰਸ਼ਨ ਕੀਤਾ ਤਾਂ ਪੁਲਿਸ ਜਿਹੜੀ ਉਹ ਪਹੁੰਚੀ ਉੱਥੇ, ਔਰ ਪੁਲਿਸ ਕਹਿੰਦੀ ਜੀ ਕਿ ਇੱਟਾਂ ਵੱਟੇ ਇਹਨਾਂ ਨੇ ਸਾਡੇ ਵਾਸਤੇ ਤਿਆਰ ਰੱਖੇ ਹੋਏ ਸਨ, ਸਾਨੂੰ ਮਾਰਨੇ ਸੀਗੇ, ਜਿਹਦੇ ਕਰਕੇ ਉਹਨਾਂ ਨੇ ਡਾਂਗ ਪਹਿਲਾਂ ਹੀ ਮਾਰਨੀ ਸ਼ੁਰੂ ਕਰਤੀ ਜੀ। ਹਵਾ ਦੇ ਵਿੱਚ ਵੀ ਜਿਹੜੇ ਜੀ ਉਹ ਫਾਇਰ ਕੀਤੇ ਇਹਨਾਂ ਨੇ ਔਰ ਬਹੁਤ ਬੁਰੇ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਜੀ ਉਹ ਕੁੱਟਿਆ। 5 ਜਾਣੇ ਸਣੇ ਔਰਤਾਂ ਦੇ ਬਹੁਤ ਬੁਰੇ ਤਰੀਕੇ ਦੇ ਨਾਲ ਇੱਥੇ ਜ਼ਖਮੀ ਹੋਏ ਨੇ। ਪੁਲਿਸ ਨੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ। ਇੱਕ ਪੱਤਰਕਾਰ ਵੀ ਜਿਹੜਾ ਜੀ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ। 2 ਕੁੱਟੇ ਨੇ ਅਸਲ ਦੇ ਵਿੱਚ, ਦੂਜੇ ਦਾ ਪਤਾ ਨਹੀਂ ਲੱਗ ਰਿਹਾ ਅਜੇ ਕਿ ਉਹ ਕਿੱਥੇ ਆ। ਉਹਦੇ ਘਰਦਿਆਂ ਨੂੰ ਅਜੇ ਤੱਕ ਉਹਦੀ ਕੋਈ ਉੱਗ ਸੁੱਗ ਨਹੀਂ ਮਿਲੀ ਕਿ ਉਹ ਕਿਸ ਜਗ੍ਹਾ ਦੇ ਉੱਤੇ ਕਿੱਥੇ ਚਲੇ ਗਿਆ, ਕਿਉਂਕਿ ਦੱਸਿਆ ਜਾਂਦਾ ਉਹਦੇ ਕੋਲੇ ਕੋਈ ਫੁਟੇਜ ਸੀਗੀ ਖਤਰਨਾਕ ਜਿਹਦੇ ਕਰਕੇ ਉਹਦਾ ਕਿਤਾਬਾ ਜਿਹੜਾ ਜੀ ਉਹ ਹੋਇਆ। ਅਸਲ ਦੇ ਵਿੱਚ ਜਿਹਨਾਂ ਦੇ ਉੱਤੇ ਦੋਸ਼ ਇਹ ਲੋਕ ਲਾ ਰਹੇ ਸਨ, ਪਰਦੇ ਦੇ ਪਿਛਲੇ ਦੀ ਕਹਾਣੀ ਇਹ ਹੈ ਜੀ ਕਿ ਜਿਨ੍ਹਾਂ ਤੇ ਦੋਸ਼ ਲਾ ਰਹੇ ਸਨ ਕਿ ਜਿਨ੍ਹਾਂ ਨੇ ਨਸ਼ਾ ਦੇ ਕੇ ਇਹਨੂੰ ਜਿਹੜਾ ਦਿੱਤਾ ਉਹਨੇ ਓਵਰਡੋਜ਼ ਦੇ ਵਿੱਚ ਜਿਹੜਾ ਮਾਰਿਆ ਗਿਆ, ਉਹ ਜਿਹੜੇ ਨਸ਼ਾ ਵੇਚਣ ਵਾਲੇ ਤਸਕਰ ਨੇ, ਉਹਨਾਂ ਦੀਆਂ ਤਾਰਾਂ ਜਿਹੜੀਆਂ ਜੀ ਇੱਕ ਉਸ ਪਿੰਡ ਦੇ ਨਾਲ ਜਾ ਜੁੜਦੀਆਂ ਨੇ ਜਿਹੜਾ ਭਗਤਾ ਭਾਈਕੇ ਦੇ ਨੇੜੇ ਆ। ਤੇ ਉਹ ਪ੍ਰਸਿੱਧ ਪਿੰਡ ਦਾ ਨਾਮ ਜਿਹੜਾ ਜੀ ਪੰਜਾਬ ਦਾ ਮੰਤਰੀ ਆਪਣੇ ਨਾਮ ਦੇ ਨਾਲ ਲਾਉਂਦਾ ਹੈ। ਜਦੋਂ ਉਸ ਪਾਸੇ ਵੱਲ ਨੂੰ, ਉਸ ਪਿੰਡ ਵੱਲ ਨੂੰ ਜਿਹੜੀ ਕਹਾਣੀ ਸੀ ਗਈ ਤੇ ਫਿਰ ਪੁਲਿਸ ਦਾ ਗੁੱਸਾ ਜਿਹੜਾ ਸੀਗਾ ਜੀ ਇੰਨਾ ਤੇਜ਼ ਹੋ ਗਿਆ ਕਿ ਉਹਨੇ ਡਾਂਗਾਂ ਦੇ ਨਾਲ ਜਿਹੜੇ ਲੋਕ ਸਨ ਉਹਨਾਂ ਦੀਆਂ ਹੱਡੀਆਂ ਭੰਨ ਦਿੱਤੀਆਂ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸਤਲੁਜ ਦਰਿਆ ਦਾ ਬੰਨ੍ਹ ਟੁੱਟਣ ਨਾਲ ਹਜ਼ਾਰਾਂ ਏਕੜ ਜਿਹੜੀ ਆ ਫਸਲਾਂ ਤਬਾਹ।
ਕਿ ਬੇਸ਼ੱਕ ਪੰਜਾਬ ਦੇ ਵਿੱਚ ਮੀਂਹ ਤੋਂ ਥੋੜਾ ਬਚਾਅ ਹੈ ਜੀ, ਜਿਹਦੇ ਕਰਕੇ ਹੜ੍ਹਾਂ ਦੀ ਸਥਿਤੀ ਤਾਂ ਜਿਹੜੀ ਹੈ ਜੀ ਉਹ ਕਾਫੀ ਹੱਦ ਤੱਕ ਇਸ ਵੇਲੇ ਕਾਬੂ ਦੇ ਹੇਠ ਹੈ। ਪਰ ਸਤਲੁਜ ਤੇ ਬਿਆਸ ਦਰਿਆਵਾਂ ਦੇ ਵਿੱਚ ਲੱਗਿਆ ਜਿਹੜਾ ਐਡਵਾਂਸ ਬੰਨ ਹੈ ਉਹ ਕਈ ਥਾਵਾਂ ਤੋਂ ਟੁੱਟ ਗਿਆ ਜੀ, ਜਿਹਦੇ ਕਰਕੇ ਫਸਲਾਂ ਦੀ ਭਾਰੀ ਤਬਾਹੀ ਜਿਹੜੀ ਆ ਉਹ ਹੋਈ ਹੈ। ਕਿਸਾਨ ਜਿਹੜੇ ਨੇ ਜੀ ਉਹ ਆਪਣੇ ਤੌਰ ਦੇ ਉੱਤੇ ਇਹ ਐਡਵਾਂਸ ਬੰਨ ਜਿਹੜਾ ਜੀ ਉਹਨੂੰ ਪੱਕਾ ਕਰਨ ਦੇ ਵਿੱਚ ਲੱਗੇ ਹੋਏ ਨੇ। ਦਰਿਆਵਾਂ ਦੇ ਵਿੱਚ ਪਾਣੀ ਘਟਣ ਦੇ ਨਾਲ ਐਡਵਾਂਸ ਬੰਨਾਂ ਦੇ ਵਿੱਚ ਪਾੜ ਜਿਹੜਾ ਜੀ ਉਹ ਪੈਂਦਾ ਹੈ। ਦੋਵੇਂ ਦਰਿਆਵਾਂ ਨੇੜਲੀ ਜ਼ਮੀਨ ਵਾਹੁਣ ਵਾਲੇ ਕਿਸਾਨਾਂ ਦੀ ਹੁਣ ਤੱਕ 35,000 ਏਕੜ ਫਸਲ ਜਿਹੜੀ ਉਹ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ। ਪਾਣੀ 4-4 ਫੁੱਟ ਤੱਕ ਚੜਿਆ ਹੋਇਆ ਜੀ। ਕਿਸਾਨ ਹੜ੍ਹ ਦੀ ਮਾਰ ਹੇਠ ਆਈਆਂ ਜਿਹੜੀਆਂ ਫਸਲੀਆਂ ਨੇ ਜੀ ਉਹਦੇ ਇਸ ਵੇਲੇ ਵਿਸ਼ੇਸ਼ ਗਰਦੌਰੀ ਦੀ ਮੰਗ ਜਿਹੜੀ ਹੈ ਜੀ ਉਹ ਕਰ ਰਹੇ ਨੇ। ਲੋਹੀਆਂ ਇਲਾਕੇ ਦੇ ਵਿੱਚ ਜਿਹੜੇ ਆਪਣੇ ਪਿੰਡ ਪੈਂਦਾ ਜੀ, ਉੱਥੇ ਜਿਹੜਾ ਦਾਰੇਵਾਲ ਤੇ ਮੰਨੋ ਮਾਛੀ ਇਹਦੇ ਨੇੜੇ ਐਡਵਾਂਸ ਬੰਨ ਟੁੱਟਣ ਕਰਕੇ ਜੀ ਬਹੁਤਾ ਇਸ ਪਾਣੀ ਇਲਾਕੇ ਦੇ ਵਿੱਚ ਜਿਹੜਾ ਜੀ ਉਹ ਪਹੁੰਚਿਆ। ਕੋਈ ਅਫਸਰ ਕੋਈ ਸਰਕਾਰੀ ਧਿਰ ਜਿਹੜੀ ਆ ਜੀ ਇੱਥੇ ਨਹੀਂ ਪਹੁੰਚੀ ਔਰ ਲੋਕ ਜਿਹੜੇ ਜੀ ਉਹ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਜ਼ਰੂਰ ਪਹੁੰਚੇ ਔਰ ਬਲਵੀਰ ਸਿੰਘ ਸੀਚੇਵਾਲ ਹੋਰਾਂ ਨੇ ਜਿਹੜਾ ਜੀ ਉਹਨਾਂ ਦੇ ਸੇਵਾਦਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਹੁੰਚੇ, ਦਿਨ ਰਾਤ ਇੱਕ ਜਿਹੜੇ ਜੀ ਉਹ ਕਰ ਰਹੇ ਨੇ। ਉਹਨਾਂ ਦੀਆਂ ਜਿਹੜੀਆਂ JCB ਮਸ਼ੀਨਾਂ ਨੇ ਉਹ ਵੀ ਸਾਰੀਆਂ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇ ਜੀ 5 ਦੇ ਕਰੀਬ ਔਰ ਕਾਫੀ ਹੱਦ ਤੱਕ ਉਹਨਾਂ ਨੇ ਜਿਹੜਾ ਜੀ ਇਸ ਬੰਨ ਨੂੰ ਕਾਬੂ ਦੇ ਹੇਠ ਜਿਹੜਾ ਕਰ ਲਿਆ। ਜਮਾਲੀਵਾਲ, ਸ਼ਾਹਵਾਲ, ਇੰਦਰਪੁਰ, ਰਾਮਗੜ੍ਹ, ਟਿੱਬੀ ਤੇ ਤਕੀਆ ਜਿਹੜੇ ਜੀ ਇੱਥੇ ਇਹਨਾਂ ਏਰੀਆ ਦੇ ਵਿੱਚ ਜਿਹੜਾ ਜੀ ਉਹ ਪਾਣੀ ਪਹੁੰਚ ਗਿਆ ਸੀਗਾ ਜੀ। ਜਿਹੜੇ ਕਿਸਾਨਾਂ ਨੇ ਆਪਣੇ ਤੌਰ ਦੇ ਉੱਤੇ ਕੋਸ਼ਿਸ਼ ਕਰਕੇ ਇਹਨੂੰ ਜਿਹੜਾ ਜੀ ਬਚਾ ਲਿਆ। ਜੇ ਕਿਸਾਨ ਨਾ ਨਿੱਤਰਦੇ ਟਰੈਕਟਰ ਟਰਾਲੀਆਂ ਲੈ ਕੇ ਜਾਂ JCB ਮਸ਼ੀਨਾਂ ਜਿਹੜੀਆਂ ਜੀ ਉਹ ਬਲਵੀਰ ਸਿੰਘ ਸੀਚੇਵਾਲ ਹੋਰਾਂ ਵਾਲੀਆਂ ਜਾਂ ਉਹਨਾਂ ਦੇ ਨਾਂ ਉਹਦੇ ਜੀ, ਤਾਂ ਇੱਥੇ ਬਹੁਤ ਵੱਡਾ ਨੁਕਸਾਨ ਜਿਹੜਾ ਸੀਗਾ ਇਸ ਏਰੀਆ ਦੇ ਵਿੱਚ ਹੋ ਜਾਣਾ ਸੀਗਾ ਕਿਉਂਕਿ ਪਾੜ ਜਿਹੜਾ ਸੀਗਾ ਉਹ ਹੋਰ ਵਧੀ ਜਾ ਰਿਹਾ ਸੀਗਾ ਤੇਜ਼ੀ ਦੇ ਨਾਲ। ਜੀ ਅਗਲੇ ਜਿਹੜੀ ਆਪਾਂ ਗੱਲ ਕਰਦੇ ਨਵਜੋਤ ਕੌਰ ਸਿੱਧੂ ਦਾ ਮਰਨ ਵਰਤ ਵਾਲਾ ਕਹਿੰਦੇ ਜੀ ਡਰਾਮਾ ਖਤਮ। ਜੀ ਬਿਲਕੁਲ ਡਰਾਮਾ ਹੀ ਸੀਗਾ ਜੀ, ਡਰਾਮਾ ਉਹਨਾਂ ਨੇ ਜਿਹੜਾ ਜੀ ਖਤਮ ਕਰ ਲਿਆ। ਤਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਜਿਵੇਂ ਨਵਜੋਤ ਕੌਰ ਸਿੱਧੂ ਹੋਰੀ ਕਰ ਰਹੇ ਨੇ ਇੱਕ ਜਿਵੇਂ ਚੰਬ ਰਿਹਾ ਜਾਂ ਸਟੂਡੈਂਟ ਹੁੰਦਾ ਜੀ ਉਸ ਕਿਸਮ ਦੇ ਨਾਲ ਹੈ, ਕੋਈ ਸੀਰੀਅਸ ਤਰੀਕੇ ਦੇ ਨਾਲ ਤਾਂ ਉਹ ਲੈ ਨਹੀਂ ਰਹੇ। ਪਹਿਲਾਂ ਕਹਿੰਦੇ ਸਨ 10 ਕਰੋੜ ਦਿਓ, ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਹਿਤਾ ਜੀ ਕਿ 10 ਕਰੋੜ ਜਿਹੜਾ ਜੀ ਉਹ ਲੈ ਲਓ। ਫਿਰ ਕਹਿੰਦੇ ਜਿਹੜੇ ਟੈਂਡਰ ਨੇ ਉਹ ਜਾਰੀ ਕਰੋ, ਜਿੰਨੀ ਦੇਰ ਤੱਕ ਜਾਰੀ ਨਹੀਂ ਹੁੰਦੇ ਮੈਂ ਭੁੱਖ ਹੜਤਾਲ ਦੇ ਉੱਤੇ ਰਹੂੰਗੀ। 2 ਦਿਨ ਉਹ ਭੁੱਖ ਹੜਤਾਲ ਦੇ ਉੱਤੇ ਜਿਹੜਾ ਜੀ ਉਹ ਬੈਠੇ ਨੇ। ਨਿਰਸੰਦੇਹ ਉਹਨਾਂ ਨੂੰ ਉਹਨਾਂ ਦੇ ਹਲਕੇ ਵਾਲਿਆਂ ਦਾ ਸਹਿਯੋਗ ਵੀ ਮਿਲਿਆ ਇਸ ਮਾਮਲੇ ਦੇ ਉੱਤੇ। ਪਰ ਨਵਜੋਤ ਕੌਰ ਸਿੱਧੂ ਹੋਰੀ ਜਿਹੜੇ ਨੇ ਜੀ ਉਹਨਾਂ ਨੇ 30 ਘੰਟਿਆਂ ਦੇ ਵਿੱਚ ਆਪਣਾ ਮਰਨ ਵਰਤ ਜਿਹੜਾ ਜੀ ਉਹ ਸਮਾਪਤ ਕਰ ਦਿੱਤਾ, ਮਰਨ ਕੈਂਸਲ। ਔਰ ਜਿਹੜੇ ਨੇ ਜੀ ਆਪਣੇ ਜੋਸ਼ੀ ਸਾਹਿਬ ਉਹ ਉੱਥੇ ਗਏ ਔਰ ਉਹਨਾਂ ਨੇ ਜੂਸ ਜਿਹੜਾ ਸੀਗਾ ਉਹ ਨਵਜੋਤ ਕੌਰ ਸਿੱਧੂ ਹੋਰਾਂ ਨੂੰ ਪਿਆਤਾ ਤੇ ਇਹ ਕਹਿਤਾ ਜੀ ਚਿੰਤਾ ਨਾ ਕਰੋ, ਟੈਂਡਰ ਜਿਹੜੇ ਨੇ ਉਹ ਅਸੀਂ ਛੇਤੀ ਜਿਹੜੇ ਆ ਉਹ ਜਾਰੀ ਕਰ ਦਿਆਂਗੇ। ਜਾਰੀ ਹੋਏ ਕੋਈ ਨਹੀਂ ਗੇ ਜੀ ਟੈਂਡਰ। ਜੇ 2 ਦਿਨ ਦੀ ਗੱਲ ਸੀ ਨਾ, ਹੋਰ ਜੇ ਸੀਰੀਅਸਲੀ ਉਹ ਜਿਹੜੇ ਸੋਚਦੇ ਸਨ ਆਪਣੇ ਹਲਕੇ ਦੇ ਲੋਕਾਂ ਲਈ ਤੇ 30 ਘੰਟੇ ਹੋਰ ਜਿਹੜੀ ਹੈ ਜੀ ਉਹ ਮਰਨ ਵਰਤ ਰੱਖ ਲੈਂਦੇ, ਭੁੱਖ ਹੜਤਾਲ ਰੱਖ ਲੈਂਦੇ ਤੇ ਸੋਮਵਾਰ ਹੋ ਗਿਆ ਜੀ, ਅੱਜ ਮੰਗਲਵਾਰ ਦੇ ਵਿੱਚ ਟੈਂਡਰ ਜਿਹੜੇ ਉਹ ਜਾਰੀ ਹੋ ਸਕਦੇ ਸਨ। ਪਰ ਨਵਜੋਤ ਕੌਰ ਸਿੱਧੂ ਹੋਰੀ ਜਿਵੇਂ ਕਾਹਲੇ ਸਨ ਜੀ ਰੱਖਣ ਦੇ ਵਾਸਤੇ, ਉਸੇ ਤਰੀਕੇ ਦੇ ਨਾਲ ਕਾਹਲੇ ਪੈ ਗਏ ਜੀ ਜਿਹੜਾ ਉਹ ਛੱਡਣ ਦੇ ਵਾਸਤੇ ਹੀ। ਇਹ ਹੁੰਦੀ ਹੈ ਜੀ ਮੈਚੁਰਿਟੀ, ਕੁਛ ਮੈਚੁਰਿਟੀ ਜਿਹੜੀ ਆ ਉਹ ਨਜ਼ਰ ਨਹੀਂ ਆਈ। ਉਹਨਾਂ ਦੇ ਬਿਆਨਾਂ ਦੇ ਵਿੱਚ ਵੀ ਘੱਟ ਨਜ਼ਰ ਆਉਂਦੀ ਹੈ। ਉਹ 15 ਕੁ ਦਿਨ ਬੋਲਦੇ ਨੇ, ਫਿਰ 5 ਮਹੀਨੇ ਚੁੱਪ ਰਹਿੰਦੇ ਨੇ, ਫਿਰ 5 ਮਹੀਨਿਆਂ ਤੋਂ ਬਾਅਦ ਜਿਹੜਾ ਜੀ ਫਿਰ 15 ਕੁ ਦਿਨ ਬੋਲਦੇ ਨੇ। ਜੀ ਤੇ ਲਓ ਜੀ ਆਪਾਂ ਅਗਲੀ ਜੇ ਆਪਾਂ ਗੱਲ ਕਰੀਏ, ਇੱਕ ਸਰਪੰਚ ਦੇ ਵੱਲੋਂ ਇੱਕ ਜੋੜੇ ਨੂੰ ਬੰਨ੍ਹ ਕੇ ਰੱਖਣ ਵਾਲੀ ਕੁੱਟਣ ਵਾਲੀ ਇੱਕ ਵੀਡੀਓ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜੀ। ਇਹ ਵਾਇਰਲ ਹੋਈ ਜੀ ਸੋਸ਼ਲ ਮੀਡੀਆ ਦੇ ਉੱਤੇ ਔਰ ਇਹ ਐਕਚੁਅਲੀ ਜਿਹੜਾ ਮੋਗੇ ਦੇ ਨੇੜੇ ਧੂੜਕੋਟ ਕਲਾਂ ਪੈਂਦਾ ਜੀ, ਉੱਥੋਂ ਦੀ ਇਹ ਔਰਤ ਸਰਪੰਚ ਹੈ ਜਿਹਨੇ ਇੱਕ ਜੋੜੇ ਨੂੰ ਬੰਨ੍ਹ ਕੇ ਡਾਂਗਾਂ ਦੇ ਨਾਲ ਆਪ ਜਿਹੜਾ ਜੀ ਉਹ ਕੁੱਟਿਆ ਔਰ ਇਹਦੀ ਜਿਹੜਾ ਸੀਗਾ ਜੀ ਇੱਕ ਵੀਡੀਓ ਜਿਹੜੀ ਸੀ ਉਹ ਬਣਾ ਲਈ ਗਈ ਔਰ ਵੀਡੀਓ ਬਣਾ ਕੇ ਜਿਹੜੀ ਸੀ ਉਹ ਪਾ ਦਿੱਤੀ ਗਈ ਔਰ ਉਹ ਬੜੀ ਤੇਜ਼ੀ ਦੇ ਨਾਲ ਜਿਹੜੀ ਉਹ ਵਾਇਰਲ ਹੋਈ। ਜਦੋਂ ਹੋਈ ਤੇ ਇੱਥੇ ਉਹ ਚੈਨਲਾਂ ਦੇ ਕੋਲੇ ਵੀ ਆ ਗਈ, ਨੈਸ਼ਨਲ ਚੈਨਲ ਦੇ ਉੱਤੇ ਵੀ ਜਦੋਂ ਚੱਲੀ ਤਾਂ ਫਿਰ ਜਿਹੜਾ ਸੀਗਾ ਜੀ ਉਹ ਪੁਲਿਸ ਨੇ ਹੁਣ ਇਹਦੇ ਉੱਤੇ ਕਰਦਿਆਂ ਹੋਇਆ ਜਿਹੜੀ ਥਾਣਾ ਜਿੱਤਵਾਲ ਹੈ ਉੱਥੋਂ ਦੀ ਜਿਹੜੀ ਪੁਲਿਸ ਹੈ ਉਹਨੇ ਮਾਮਲਾ ਜਿਹੜਾ ਜੀ ਉਹ ਦਰਜ ਕਰ ਲਿਆ। ਜਿਹੜੀ ਸਰਪੰਚ ਹੈ ਮਨਪ੍ਰੀਤ ਕੌਰ ਜਿਹੜੀ ਧੂੜਕੋਟ ਕਲਾਂ ਦੀ ਹੈ ਜੀ, ਉਹਨੇ ਸ਼ਿਕਾਇਤ ਕੀਤੀ ਸੀਗੀ ਕਿ ਉਹਦੇ ਕੋਲੇ ਕੁਝ ਦਿਨ ਪਹਿਲਾਂ ਗੀਤਾ ਰਾਣੀ ਤੇ ਉਹਦੇ ਘਰ ਵਾਲਾ ਜਿਹੜਾ ਉਹ ਆਏ ਸੀਗੇ ਔਰ ਇਹਦੇ ਦੌਰਾਨ ਉਹਨੇ ਜਿਹੜੀ ਇਹ ਗੱਲ ਆਖੀ ਸੀਗੀ ਕਿ
ਜਿਹੜੀ ਮਨਪ੍ਰੀਤ ਹੈ ਉਹ ਤੋਂ ਇਲਾਵਾ ਗੀਤਾ ਰਾਣੀ ਤੇ ਉਹਦੇ ਘਰ ਵਾਲੇ ਨੂੰ ਕੁੱਟਣਾ ਜਿਹੜਾ ਜੀ ਉਹ ਸ਼ੁਰੂ ਕਰਤਾ। ਔਰ ਉਹਨੇ ਦੋਸ਼ ਇਹ ਲਾਇਆ ਸੀਗਾ ਕਿ ਮੁਲਜ਼ਮਾਂ ਨੇ ਉਹਨੂੰ ਬਿਨਾਂ ਮਤਲਬ ਤੋਂ ਬਹੁਤ ਬੁਰੇ ਤਰੀਕੇ ਨਾਲ ਕੁੱਟਣ ਤੋਂ ਬਾਅਦ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਤਸੀਹੇ ਜਿਹੜੇ ਦਿੱਤੇ। ਜਿਹੜੀ ਸਰਪੰਚ ਹੈ ਜੀ ਉਹ ਇਹ ਕਹਿੰਦੀ ਆ ਕਿ ਇਹ ਦੇਹ ਵਪਾਰ ਦਾ ਜਿਹੜਾ ਉਹ ਧੰਦਾ ਕਰਦੇ ਸਨ, ਪਰ ਕੁਝ ਲੋਕ ਇਹ ਕਹਿੰਦੇ ਨੇ ਕਿ ਦੇਹ ਵਪਾਰ ਵਾਲੀ ਕੋਈ ਗੱਲ ਨਹੀਂ, ਇਹ ਅਸਲ ਦੇ ਵਿੱਚ ਇਹਨਾਂ ਦੇ ਜ਼ਮੀਨ ਜਾਇਦਾਦ ਦਾ ਥੋੜਾ ਰੌਲਾ ਸੀਗਾ ਜਿਹਦੀ ਵਜ੍ਹਾ ਕਰਕੇ ਇਹ ਜਿਹੜੀ ਇਹਦੀ ਸਾਰੀ ਕਹਾਣੀ ਵਿਗੜੀ ਆ। ਹੁਣ ਜਿਹੜੀ ਇਹ ਸਰਪੰਚ ਹੈ ਜੀ ਉਹਦੇ ਖਿਲਾਫ ਮਾਮਲਾ ਦਰਜ ਹੋ ਗਿਆ ਔਰ ਅਜੇ ਤੱਕ ਗ੍ਰਿਫਤਾਰੀ ਤਾਂ ਕੋਈ ਨਹੀਂ ਹੋਈ ਜੀ। ਜੀ ਬਿਲਕੁਲ ਜੀ, ਇਹ ਵੀ ਆ ਵੀ ਇਹਦੇ ਉੱਤੇ ਕਰਤਾ ਕਿਤੇ ਜਿਹੜੇ ਜੀ ਅਣਪਛਾਤੇ ਉੱਤੇ ਨਹੀਂ ਕਰ ਛੱਡਿਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਆ ਜਿਹੜੇ ਜੀ ਪੁੱਠਾ ਝੰਡਾ ਲਹਿਰਾਉਣ ਵਾਲੇ ਜਿਹੜੇ ਸੀਗੇ ਪੁਲਿਸ ਵਾਲੇ, ਦੋ ਉਸ ਦੇ ਕਰਕੇ ਜਿਹੜੇ ਜੀ 2 ਪੁਲਿਸ ਵਾਲਿਆਂ ਨੂੰ ਸਸਪੈਂਡ ਕੀਤਾ। ਜੀ ਬਿਲਕੁਲ, ਇਹ ਪੁੱਠਾ ਝੰਡਾ ਲਹਿਰਾਇਆ ਗਿਆ ਸੀਗਾ ਜੀ ਜਿਹੜਾ 15 ਅਗਸਤ ਨੂੰ ਅੰਮ੍ਰਿਤਸਰ ਦੇ ਵਿੱਚ, ਔਰ ਜਿੱਥੇ ਜਿਹੜੇ ਚਰਚਿਤ ਮਾਲ ਮੰਤਰੀ ਨੇ ਜੀ ਵਿਕਰਮ ਸਿੰਘ ਮਜੀਠੀਆ ਹੋਰੀ, ਉਹਨਾਂ ਨੇ ਇਹ ਝੰਡਾ ਜਿਹੜਾ ਉਹ ਲਹਿਰਾਇਆ ਸੀਗਾ ਔਰ ਇਹ ਵੀ ਵਾਇਰਲ ਹੋ ਗਈ ਸੀਗੀ ਜੀ ਜਿਹੜੀ ਵੀਡੀਓ ਸੀਗੀ। ਔਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਇਹ ਜਿਹੜਾ ਸੀਗਾ ਉਹ ਰੌਲਾ ਰੱਪਾ ਪੈ ਗਿਆ। ਪਹਿਲਾਂ ਤਾਂ ਜਿਹੜੇ ਵਿਕਰਮ ਸਿੰਘ ਮਜੀਠੀਆ ਹੋਰੀ ਸਨ ਜੀ ਉਹਨਾਂ ਨੇ ਇਹ ਕਿਹਾ ਕਿ ਇਹਦੇ ਨਾਲ ਕੀ ਹੋ ਗਿਆ, ਇਹਦੇ ਨਾਲ ਕੀ ਫਰਕ ਪੈਂਦਾ ਜੀ। ਤੋ ਇੱਥੋਂ ਜਿਹੜਾ ਸੀਗਾ ਨਾ ਜੀ ਇਹ ਰੌਲਾ ਵੱਧ ਗਿਆ ਔਰ ਰੌਲਾ ਵੱਧਦਾ ਵਧਾਉਂਦਾ ਜਿਹੜਾ ਸੀਗਾ ਜੀ ਇਸ ਲੈਵਲ ਤੱਕ ਚਲੇ ਗਿਆ ਕਿ ਮੁੜ ਕੇ ਇਹਦੀ ਜਿਹੜੀ ਸੀਗੀ ਜੀ ਜਾਂਚ ਉਹ ਕਰਨ ਦੇ ਹੁਕਮ ਕੀਤੇ ਗਏ ਡਿਪਟੀ ਕਮਿਸ਼ਨਰ ਤੇ ਜਿਹੜੇ ਉੱਥੋਂ ਦੇ ਕਮਿਸ਼ਨਰ ਨੇ ਪੁਲਿਸ ਦੇ ਉਹਨਾਂ ਦੇ ਵੱਲੋਂ। ਔਰ ਹੁਣ ਇਹ ਪਤਾ ਲੱਗਾ ਜੀ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਮਾਤੜ ਨੇ ਉਹ ਟੰਗ ਦਿੱਤੇ ਗਏ ਨੇ ਕਿ ਜਿਹੜੇ 2 ਪੁਲਿਸ ਵਾਲੇ ਸੀਗੇ ਜੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ, ਇਹ ਕਹਿ ਕੇ ਜੀ ਕਿ ਇਹਨਾਂ ਦੀ ਗਲਤੀ ਦੀ ਵਜ੍ਹਾ ਕਰਕੇ ਜਿਹੜਾ ਨਾ ਜੀ ਉਹ ਝੰਡਾ ਜਿਹੜਾ ਜੀ ਉਹ ਪੁੱਠਾ ਚੜਿਆ। ਇਹ ਉਹਨਾਂ ਨੇ ਇਹ ਕਿਹਾ ਕਿ ਪਹਿਲਾਂ ਇਹਦੀ ਰਿਹਰਸਲ ਕੀਤੀ ਗਈ ਸੀਗੀ, ਰਿਹਰਸਲ 15 ਅਗਸਤ ਵਾਲੇ ਦਿਨ ਵੀ ਕੀਤੀ ਗਈ ਸੀਗੀ ਤੇ ਉਹਨਾਂ ਨੇ ਇਹ ਕਿਹਾ ਜੀ ਕਿ ਇਹਨਾਂ ਦੀ ਗਲਤੀ ਦੀ ਵਜ੍ਹਾ ਕਰਕੇ ਝੰਡਾ ਜਿਹੜਾ ਪੁੱਠਾ ਚੜਿਆ। ਪਹਿਲਾਂ ਜਿਹੜੇ ਪੁਲਿਸ ਵਾਲੇ ਸਨ ਉਹ ਇਹ ਵੀ ਕਹਿੰਦੇ ਸਨ ਸੀਨੀਅਰ ਜੀ ਅਸਲ ਦੇ ਵਿੱਚ ਰੱਸੀ ਜਿਹੜੀ ਸੀ ਉਹ ਉਲਟੀ ਖਿੱਚੀ ਗਈ ਤਾਂ ਕਰਕੇ ਝੰਡਾ ਜਿਹੜਾ ਸੀਗਾ ਜੀ ਉਹ ਪੁੱਠਾ ਚੜ ਗਿਆ। ਪਰ ਇਹਨਾਂ ਹੈ ਜੀ ਕਿ 2 ਜਿਹੜੇ ਵਿਅਕਤੀ ਨੇ ਇਹਨਾਂ ਦੇ ਨਾਮ ਹੈਗੇ ਨੇ, ਇਹ ਪਰਚਾ ਅਣਪਛਾਤਿਆਂ ਤੇ ਨਹੀਂ ਹੈ ਜੀ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਰੋਪੜ ਦੇ ਵਿੱਚ ਹੋਏ ਬੱਸ ਹਾਦਸੇ ਦੇ ਵਿੱਚ ਜਿਹੜੀ ਬੱਸ ਸੀਗੀ ਜਿਹੜੀ ਕਿ ਬਾਦਲਾਂ ਹੁਣਾਂ ਦੀ ਸੀ ਉਸ ਨੂੰ ਕਲੀਨ ਚਿੱਟ। ਜੀ ਇਹ ਐਕਚੁਅਲੀ ਜਿਹੜਾ ਤੁਹਾਨੂੰ ਯਾਦ ਹੋਣਾ ਇੱਕ ਸਕੂਟਰ ਸਵਾਰ ਜਿਹੜਾ ਜੀ ਥੱਲੇ ਆ ਗਿਆ ਸੀਗਾ, ਰੌਲਾ ਰੱਪਾ ਇਹਦਾ ਵੀ ਕਾਫੀ ਪੈ ਗਿਆ ਸੀਗਾ ਤੇ ਮੁੜ ਕੇ ਉਹਨੂੰ ਫੰਡਸ ਵਗੈਰਾ ਜਿਹੜੇ ਦੇ ਕੇ ਇਹ ਸਮਝੌਤਾ ਜਿਹੜਾ ਸੀਗਾ ਉਹ ਕੀਤਾ ਗਿਆ ਸੀਗਾ ਜੀ ਮੋਟੇ, ਕਿਉਂਕਿ ਇਹ ਮਾਮਲਾ ਜਿਹੜਾ ਸੀਗਾ ਉਹ ਸਿਆਸੀ ਰੰਗਤ ਲੈਂਦਾ ਜਾ ਰਿਹਾ ਸੀਗਾ ਤੇ ਜਿਹੜੀ ਇਹ ਔਰਬਿਟ ਦੀ ਬੱਸ ਹੈ ਜੀ ਉਹਨੂੰ ਕਲੀਨ ਚਿੱਟ ਜਿਹੜੀ ਹੈ ਜੀ ਉਹ ਪੁਲਿਸ ਨੇ ਦੇ ਦਿੱਤੀ ਹੈ। ਪੁਲਿਸ ਨੇ ਕਲੀਨ ਚਿੱਟ ਤਾਂ ਵੈਸੇ ਪਹਿਲੇ ਦਿਨ ਹੀ ਦੇ ਦਿੱਤੀ ਸੀਗੀ, ਪਰ ਮੁੜ ਕੇ ਫਿਰ ਵੀ ਇਹ ਅੱਖਾਂ ਪੂੰਝਣ ਦੇ ਵਾਸਤੇ ਇਹ ਕਿਹਾ ਗਿਆ ਸੀਗਾ ਕਿ ਜੀ ਇਹ ਜਿਹੜੇ ਸੀਨੀਅਰ ਆਫੀਸਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਗਠਿਤ ਕਰ ਦਿੱਤੀ ਗਈ ਹੈ ਟੀਮ ਤੇ ਉਹ ਜਿਹੜਾ ਦੀ ਅੱਗੋਂ ਇਹਦਾ ਜਿਹੜੇ ਹਾਦਸੇ ਦੀ ਜਾਂਚ ਕਰੂਗੀ। ਤੇ ਜੋ ਪਤਾ ਹੀ ਸੀਗਾ ਜੀ ਕਿ ਡੱਬ ਵਾਲੀ ਟਰਾਂਸਪੋਰਟ ਕੰਪਨੀ ਦੀ ਜਿਹੜੀ ਬੱਸ ਸੀਗੀ ਉਹਨੂੰ ਕਲੀਨ ਚਿੱਟ ਜਿਹੜੀ ਹੈ ਜੀ ਉਹ ਦੇ ਦਿੱਤੀ ਗਈ ਹੈ। ਬਹਿਰਾਮਪੁਰ ਦਾ ਜ਼ਿਮੀਂਦਾਰ ਜਿਹੜਾ ਸੀਗਾ ਉਹ ਇਹਦੇ ਵਿੱਚ ਮਾਰਿਆ ਗਿਆ ਸੀਗਾ। ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਗਵਾਹਾਂ ਦੇ ਬਿਆਨਾਂ ਨੂੰ ਅਣਗੌਲਿਆਂ ਕਰਕੇ, ਕਿਉਂਕਿ ਗਵਾਹਾਂ ਦੇ ਬਿਆਨ ਤਾਂ ਉਲਟ ਜਾਂਦੇ ਸੀਗੇ, ਉਹਨਾਂ ਨੂੰ ਅਣਗੌਲਿਆਂ ਕਰਕੇ ਬੱਸ ਨੂੰ ਜਿਹੜੀ ਹੈ ਜੀ ਉਹ ਕਲੀਨ ਚਿੱਟ ਜਿਹੜੀ ਹੈ ਜੀ ਉਹ ਦੇ ਦਿੱਤੀ ਹੈ। ਤੇ ਹੁਣ ਮਾਮਲਾ ਜਿਹੜਾ ਜੀ ਉਹ ਆਇਆ ਗਿਆ ਹੋ ਗਿਆ ਕਿਉਂਕਿ ਪਰਿਵਾਰ ਵੀ ਚੁੱਪ ਕਰਕੇ ਬਹਿ ਗਿਆ, ਉਹਨੂੰ ਪੈਸੇ ਜਿਹੜੇ ਸਨ ਉਹ ਮਿਲ ਗਏ ਸਨ ਤੇ ਜਿਹੜੀ ਹੈ ਜੀ ਬੱਸ ਹੈ ਉਹਨੂੰ ਕਲੀਨ ਚਿੱਟ ਜਿਹੜੀ ਆ ਉਹ ਮਿਲ ਗਈ ਹੈ। ਤੇ ਹੁਣ ਤੁਹਾਨੂੰ ਪਤਾ ਹੀ ਹੈ ਜੀ ਕੀ ਹੈ। ਔਰ ਮੋਗਾ ਕਾਂਡ ਜਿਹੜਾ ਜੀ ਉਹਦੇ ਵਿੱਚ ਵੀ ਪਤਾ ਹੈ ਕਿ ਕੋਈ ਇੱਥੇ ਤਾਂ ਫਿਰ ਵੀ ਗਵਾਹ ਹੈਗੇ ਸੀਗੇ ਜੀ, ਫਿਰ ਵੀ ਕਲੀਨ ਚਿੱਟ ਮਿਲ ਗਈ, ਉੱਥੇ ਤਾਂ ਗਵਾਹੀ ਕੋਈ ਨਹੀਂ ਗਾ ਜੀ, ਬੱਸ ਦੇ ਵਿਚਲਾ ਜਿਹੜਾ ਜੀ ਉਹ ਬੋਲਿਆ ਹੀ ਕੋਈ ਨਹੀਂ ਗਾ। ਸੋ ਇਸ ਕਰਕੇ ਉਮੀਦ ਹੈ ਉੱਥੇ ਵੀ ਕਲੀਨ ਚਿੱਟ ਮਿਲ ਜਾਣੀ ਹੈ। ਜੀ ਜੀ ਬਿਲਕੁਲ। ਸੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ ਪੰਜਾਬੀ ਰੇਡੀਓ USA ਦੇ ਉੱਤੇ ਤੇ ਜਿਹੜੇ ਹੁਣ ਟਰੱਕਰ ਵੀਰ ਉਹ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀ ਖਬਰ ਆ ਇਹ ਜਿਹੜੀ ਜਾਣਕਾਰੀ ਉਸ ਨੂੰ ਧਿਆਨ ਦੇ ਨਾਲ ਜਿਹੜਾ ਜੀ ਸੁਣਿਓ। ਵਾਸ਼ਿੰਗਟਨ ਸਟੇਟ ਦੇ ਨਾਲ ਇਹ ਸੰਬੰਧਿਤ ਆ ਜਿਹਦੇ ਵਿੱਚ ਸਿਆਟਲ ਵਰਗੇ ਜਿਹੜੇ ਸ਼ਹਿਰ ਆ ਉਹ ਆਉਂਦੇ ਆ। ਉੱਥੇ ਜਿਹੜੇ ਆ ਜੀ 1 ਸਤੰਬਰ 2015 ਆਉਂਦੀ 1 ਸਤੰਬਰ 2015 ਤੋਂ ਜਿਹੜੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਦੇ ਲਈ ਜਿਹੜੀਆਂ ਆ ਉਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਚੇਂਜ ਕੀਤਾ ਗਿਆ ਆ। ਕਿਹੜੇ ਬੰਦੇ ਉਹ ਹੁਣ ਕਮਰਸ਼ੀਅਲ ਡਰਾਈਵਰ ਲਾਇਸੈਂਸ ਲੈ ਸਕਣਗੇ ਉਸ ਦੇ ਵਿੱਚ ਜਿਹੜੀ ਤਬਦੀਲੀ ਆ ਉਹਨਾਂ ਦੇ ਡਿਪਾਰਟਮੈਂਟ ਆਫ ਮੋਟਰ ਵਹੀਕਲ ਵਾਲਿਆਂ ਵੱਲੋਂ ਉੱਥੇ ਕੀਤੀ ਗਈ ਆ। 1 ਸਤੰਬਰ ਤੋਂ ਹੁਣ ਸਿਰਫ ਉਹਨਾਂ ਨੂੰ ਹੀ ਕਮਰਸ਼ੀਅਲ ਡਰਾਈਵਰ ਲਾਇਸੈਂਸ ਮਿਲਣਗੇ
ਜਿਹੜੇ ਕਿ ਜਾਂ ਤਾਂ ਉੱਥੇ ਦੇ ਗ੍ਰੀਨ ਕਾਰਡ ਹੋਲਡਰ ਹੋਣਗੇ ਜਾਂ ਫਿਰ US ਦੇ ਉਹ ਸਿਟੀਜ਼ਨ ਹੋਣਗੇ। ਕਹਿੰਦੇ ਅਪਰੂਵਡ ਡਾਕੂਮੈਂਟ ਜਿਹੜੇ ਉੱਥੇ ਚੱਲਣਗੇ ਇਹ ਡਰਾਈਵਰ ਲਾਇਸੈਂਸ ਕਮਰਸ਼ੀਅਲ ਡਰਾਈਵਰ, ਸਿਰਫ ਕਮਰਸ਼ੀਅਲ ਡਰਾਈਵਰ ਲਾਇਸੈਂਸ ਦੀ ਆਪਾਂ ਗੱਲ ਕਰ ਰਹੇ ਹਾਂ, ਉਹ ਲੈਣ ਦੇ ਲਈ ਜਾਂ US ਦਾ ਜਿਹੜਾ ਪਾਸਪੋਰਟ ਜਾਂ ਜਿਹੜੀ ਬੁੱਕ ਹੁੰਦੀ ਆ ਜਾਂ ਜਿਹੜਾ ਕਾਰਡ ਹੁੰਦਾ ਆ ਉਹ, ਜਾਂ ਸਰਕਾਰ ਦੇ ਦੁਆਰਾ ਇਸ਼ੂ ਕੀਤਾ ਗਿਆ ਜਿਹੜਾ ਬਰਥ ਸਰਟੀਫਿਕੇਟ, ਜਨਮ ਦਾ ਜਨਮ ਪੱਤਰ, ਜਾਂ ਪਰਮਾਨੈਂਟ ਰੈਜ਼ੀਡੈਂਟ ਕਾਰਡ ਜਿਹਨੂੰ ਆਪਾਂ ਗ੍ਰੀਨ ਕਾਰਡ ਵੀ ਜਿਹੜਾ ਹੈ ਜੀ ਉਹ ਕਹਿੰਦੇ ਆ, ਜਾਂ ਸਰਟੀਫਿਕੇਟ ਆਫ ਨੈਚੁਰਲਾਈਜੇਸ਼ਨ ਜਿਹੜੇ ਆ ਜੀ ਕੁਛ ਚਿਰ ਬਾਅਦ ਇੱਥੇ ਰਹਿਣ ਤੋਂ ਬਾਅਦ ਜਿਹੜਾ ਆਪਾਂ ਨੂੰ ਉਹ ਮਿਲ ਜਾਂਦਾ ਆ, ਅਤੇ ਜਾਂ ਸਰਟੀਫਿਕੇਟ ਆਫ ਸਿਟੀਜ਼ਨਸ਼ਿਪ ਇਹ ਜਿਹੜੇ ਸਰਟੀਫਿਕੇਟ, ਅਤੇ ਜਾਂ ਕਾਉਂਸਲਰ ਰਿਪੋਰਟ ਆਫ ਬਰਥ ਅਬਰੋਡ, ਚਾਹੇ ਤੁਸੀਂ ਬਾਹਰ ਮੁਲਕ ਦੇ ਵਿੱਚ ਤੁਹਾਡਾ ਜਨਮ ਹੋਇਆ ਪਰ ਤੁਹਾਨੂੰ ਜਿਹੜੀ ਆ ਅਮਰੀਕਾ ਦੀ ਨਾਗਰਿਕਤਾ ਜਿਹੜੀ ਆ ਉਹ ਮਿਲੀ ਹੋਈ ਆ। ਇਹ ਜਿਹੜੇ ਹੀ ਸਿਰਫ ਜਿਹੜੇ ਡਾਕੂਮੈਂਟ ਆ ਉਹ ਤੁਹਾਡੀ ਲਾਫੁਲ ਪ੍ਰੈਜ਼ੈਂਸ ਅਮਰੀਕਾ ਦੇ ਵਿੱਚ ਦਰਸਾਉਣਗੇ। ਇਹਨਾਂ ਦੇ ਤਹਿਤ ਹੀ ਸਿਰਫ ਤੁਹਾਨੂੰ ਜਿਹੜੀਆਂ ਆ ਉਹ ਹੁਣ ਕਮਰਸ਼ੀਅਲ ਡਰਾਈਵਰ ਲਾਇਸੈਂਸ ਆ ਉਹ ਮਿਲੇਗਾ। ਜਿਨ੍ਹਾਂ ਦੇ ਪਹਿਲੋਂ ਬਣਾਏ ਹੋਏ ਆ, ਜਿਨ੍ਹਾਂ ਦਾ ਹੁਣ ਰੀਨਿਊਵਲ ਵੀ ਆਉਣਾ ਆ, ਜਾਂ ਕਿਸੇ ਵੀ ਤਰੀਕੇ ਦਾ ਤੁਸੀਂ ਕੋਈ ਵੀ ਟ੍ਰਾਂਜੈਕਸ਼ਨ ਆਪੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਨੂੰ ਲੈ ਕੇ ਵਾਸ਼ਿੰਗਟਨ ਸਟੇਟ, ਇਹ ਸਿਰਫ ਅਤੇ ਸਿਰਫ ਵਾਸ਼ਿੰਗਟਨ ਸਟੇਟ ਨੇ ਇਹ ਜਿਹੜਾ ਰੂਲ ਆ, ਇਹ ਲਾਅ ਆ ਉਹ ਲਾਗੂ ਕੀਤਾ ਆ। ਸੋ ਇਸ ਨੂੰ ਬਹੁਤ ਧਿਆਨ ਦੇ ਨਾਲ ਜਿਹੜਾ ਜੀ ਤੁਸੀਂ ਦੇਖਿਓ। ਹੁਣ ਜਿਨ੍ਹਾਂ ਨੇ ਰੀਨਿਊਅਲ ਕਰਾਉਣਾ ਆ, ਜਿਨ੍ਹਾਂ ਨੇ ਨਵੇਂ ਜਿਹੜੇ ਆ CDL ਜਾਂ CLP ਜਿਹੜੇ ਆ ਉਹ ਬਣਵਾਉਣੇ ਆ, ਕਮਰਸ਼ੀਅਲ ਡਰਾਈਵਰ ਲਾਇਸੈਂਸ, ਕਮਰਸ਼ੀਅਲ ਲਰਨਰ ਪਰਮਿਟ ਜਿਹੜੇ ਬਣਾਉਣੇ ਆ, ਉਹ ਸਿਰਫ ਅਤੇ ਸਿਰਫ ਅਮਰੀਕਾ ਦੇ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ, ਬੇਸਿਕਲੀ ਜਿਹੜੇ ਕਿ ਇੱਥੇ ਦੇ ਪਰਮਾਨੈਂਟ ਰੈਜ਼ੀਡੈਂਟ ਅਮਰੀਕਾ ਦੇ, ਉਹਨਾਂ ਨੂੰ ਹੀ ਜਿਹੜੇ ਆ ਜੀ ਇਹ ਮਿਲਣਗੇ। ਵਾਸ਼ਿੰਗਟਨ ਸਟੇਟ ਨੇ ਇਸ ਚੀਜ਼ ਨੂੰ 1 ਸਤੰਬਰ 2015 ਤੋਂ ਉਹ ਲਾਗੂ ਜਿਹੜਾ ਜੀ ਕਰ ਦੇਣਾ ਆ। ਸੋ ਜਿਨ੍ਹਾਂ ਦੇ ਵੀ ਵਾਸ਼ਿੰਗਟਨ ਸਟੇਟ ਦੇ ਵਿੱਚ ਹੁਣ ਲਾਇਸੈਂਸ ਹੈਗੇ ਨੇ, ਜਿਨ੍ਹਾਂ ਨੇ ਜੇ ਕਿਸੇ ਵਰਕ ਪਰਮਿਟ ਦੇ ਤੌਰ ਦੇ ਉੱਤੇ ਲਏ ਆ ਜਾਂ ਕਿਸੇ ਵੀ ਵੀਜ਼ੇ ਦੇ ਉੱਤੇ ਜਿਹੜੇ ਜੀ ਲਏ ਹੋਏ ਆ, ਉਹਨਾਂ ਦੇ ਜਿਹੜੇ ਆ ਉਹ ਹੁਣ ਲਾਇਸੈਂਸ ਮੈਨੂੰ ਨਹੀਂ ਲੱਗਦਾ ਇਸ ਲਾਅ ਆਉਣ ਤੋਂ ਬਾਅਦ ਦੇ ਵਿੱਚ ਜਾਂ ਰੀਨਿਊ ਹੋਣਗੇ ਜਾਂ ਉਸ ਦੇ ਤਹਿਤ ਜਿਹੜੇ ਨਵੇਂ ਜਿਹੜੇ ਆ ਉਹ ਬਣ ਸਕਣਗੇ। ਕਾਰਨ ਜਿਹੜੇ ਆ ਉਹਨਾਂ ਨੇ ਦੱਸਿਆ ਵੀ ਬਹੁਤ ਸਾਰਾ ਜਿਹੜਾ ਜੀ ਫਰਾਡ ਹੁੰਦਾ ਆ, ਬਹੁਤ ਸਾਰੇ ਐਕਸੀਡੈਂਟ ਜਿਹੜੇ ਆ ਜੀ ਇਹ ਵਾਲੇ ਲਾਇਸੈਂਸ ਹੋਲਡਰ ਜਿਹੜੇ ਕਰਦੇ ਆ, ਜਿਨ੍ਹਾਂ ਨੂੰ ਟਰੈਕ ਕਰਨਾ ਬਾਅਦ ਦੇ ਵਿੱਚ ਮੁਸ਼ਕਿਲ ਹੁੰਦਾ ਆ। ਕੋਈ ਕਹਿੰਦਾ ਵੀ ਜਾਲੀ ਸਰਟੀਫਿਕੇਟ ਵਗੈਰਾ ਜਿਹੜੇ ਇਹਨਾਂ ਦਾ ਕਹਿਣਾ ਹੈ ਵੀ ਉਹ ਬਣਾ ਕੇ ਲੈ ਆਉਂਦੇ ਆ ਫਰਾਡ ਕਰਕੇ। ਸੋ ਇਸ ਕਰਕੇ ਇਹਨਾਂ ਨੇ ਇਹ ਟੋਟਲੀ ਜਿਹੜਾ ਜੀ ਬੰਦ ਕਰ ਦਿੱਤਾ ਆ, ਅਤੇ ਇਹ ਕਨਸੋਹਾਂ ਵੀ ਪ੍ਰਾਪਤ ਹੋ ਰਹੀਆਂ ਵੀ ਇਸ ਨੂੰ ਦੇਖਦੇ ਹੋਏ, ਇਸ ਵਾਸ਼ਿੰਗਟਨ ਸਟੇਟ ਦੀ ਜਿਹੜੇ ਜੀ ਪਹਿਲ ਕਦਮੀ ਨੂੰ ਦੇਖਦੇ ਹੋਏ ਹੋ ਸਕਦਾ ਵੀ ਆਉਂਦੇ ਦਿਨਾਂ ਦੇ ਵਿੱਚ, ਆਉਂਦੇ ਮਹੀਨਿਆਂ ਦੇ ਵਿੱਚ ਇਹ ਜਿਹੜਾ ਆ ਜੀ ਬਾਕੀ ਸਟੇਟਾਂ, ਬਾਕੀ ਹੋਰ ਅਮਰੀਕਾ ਦੀਆਂ ਸਟੇਟਾਂ ਦੇ ਵੱਲੋਂ ਵੀ ਇਸ ਲਾਅ ਨੂੰ ਜਿਹੜਾ ਆ ਉਹ ਲਾਗੂ ਕਰ ਦਿੱਤਾ ਜਾਵੇਗਾ। ਰੈਗੂਲਰ ਡਰਾਈਵਰ ਲਾਇਸੈਂਸ ਦੇ ਉੱਤੇ ਕੋਈ ਇਸ ਦੇ ਉੱਤੇ ਕੋਈ ਉਹਨਾਂ ਦੇ ਰੂਲ ਦੇ ਵਿੱਚ ਚੇਂਜਿਸ ਨਹੀਂ ਆ। ਇਹ ਜਿਹੜੇ ਚੇਂਜਿਸ ਆ ਸਿਰਫ, ਇਹ ਜਿਹੜੀ ਤਬਦੀਲੀ ਆ ਸਿਰਫ ਅਤੇ ਸਿਰਫ ਕਮਰਸ਼ੀਅਲ ਡਰਾਈਵਰ ਲਾਇਸੈਂਸ ਵਾਸ਼ਿੰਗਟਨ ਸਟੇਟ ਦੇ ਜਿਹੜੇ ਆ ਜੀ ਉੱਥੇ ਜਿਹੜੀ ਆ ਜੀ ਕੀਤੀ ਗਈ ਆ। FMCSA ਦੇ ਨਾਲ ਮਿਲ ਕੇ ਫੈਡਰਲ ਲਾਅ ਜਿਹੜਾ ਆ ਉਹ ਹੁਣ ਜਿਹੜਾ ਜੀ ਉਹਨਾਂ ਨੇ ਉੱਥੇ ਇਹ ਬਣਾ ਦਿੱਤਾ ਆ। ਸੋ ਜਿੰਨੇ ਵੀ ਟਰੱਕ ਡਰਾਈਵਰ ਵੀਰ ਨੇ, ਜਿਨ੍ਹਾਂ ਨੇ ਇਹ ਮੈਸੇਜ ਸੁਣ ਲਿਆ ਆ, ਜੇ ਕਿਸੇ ਦੇ ਕੋਲ ਵੀ ਵਾਸ਼ਿੰਗਟਨ ਸਟੇਟ ਦਾ ਡਰਾਈਵਰ ਲਾਇਸੈਂਸ ਹੈਗਾ ਆ, ਉਹਨਾਂ ਨੂੰ ਜ਼ਰੂਰ ਇਹ ਇਤਲਾਹ ਜਿਹੜੀ ਆ ਜੀ ਪਹੁੰਚਾ ਦਿਓ। ਵੱਧ ਤੋਂ ਵੱਧ ਜਿਹੜਾ ਜੀ ਇਸ ਨੂੰ ਤੁਸੀਂ ਸ਼ੇਅਰ ਕਰੋ ਤਾਂ ਜੋ ਹਰ ਇੱਕ ਤੱਕ ਇਹ ਗੱਲ ਜਿਹੜੀ ਹੈ ਜੀ ਉਹ ਪਹੁੰਚ ਜਾਵੇ। ਕੋਈ ਬਾਅਦ ਦੇ ਵਿੱਚ ਇਹ ਨਾ ਰਹਿ ਜਾਵੇ ਵੀ ਮੈਨੂੰ ਇਸ ਦੇ ਬਾਰੇ ਪਤਾ ਨਹੀਂ ਸੀ ਲੱਗਾ। ਸੋ ਅਸੀਂ ਪੰਜਾਬੀ ਰੇਡੀਓ USA ਦੇ ਉੱਤੋਂ ਇਹ ਜਿਹੜਾ ਜੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਇਹ ਜਿਹੜਾ 1 ਸਤੰਬਰ 2015 ਤੋਂ ਇਹ ਜਿਹੜਾ ਨਵਾਂ ਲਾਅ ਆ ਉਹ ਆ ਰਿਹਾ ਆ। ਸੋ ਜ਼ਰੂਰ ਵਿਸ਼ੇਸ਼ ਇਸ ਦੇ ਉੱਤੇ ਧਿਆਨ ਦਿਓ, ਧਿਆਨ ਦੇ ਨਾਲ ਇਸ ਨੂੰ ਪੜ੍ਹੋ। ਜਿਹੜੇ ਹੁਣ ਇਸ ਦੇ ਅੰਡਰ ਆਉਣਗੇ ਸਿਰਫ ਉਹੀ ਹੀ ਉੱਥੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਲੈ ਸਕਣਗੇ ਜੀ। ਅਤੇ ਅਗਲੀ ਗੱਲ ਕਰਦੇ ਹਾਂ, ਤੋਤਾ ਸਿੰਘ ਹੁਣਾਂ ਨੇ ਇੱਕ ਕਹਿੰਦੇ ਜੀ ਵਿਵਾਦ ਜਿਹਾ ਛੇੜ ਲਿਆ। ਕਹਿੰਦੇ ਵੀ ਡੋਪ ਟੈਸਟ ਕਰਾਓ ਜੀ ਸਾਰੇ ਮੰਤਰੀਆਂ ਦਾ, ਜਿੰਨੇ ਵੀ ਹੈਗੇ ਆ। ਕਿਹਾ ਜੀ ਉਹਨਾਂ ਨੇ, ਤੋਤਾ ਸਿੰਘ ਹੋਰਾਂ ਨੇ ਇਹ ਗੱਲ ਕਿ ਸਾਰਿਆਂ ਦਾ ਜਿਹੜਾ ਜੀ ਉਹ ਕਰਾ ਲੈਣਾ ਚਾਹੀਦਾ, ਹੋਣਾ ਚਾਹੀਦਾ ਜੀ। ਪਰ ਤੋਤਾ ਸਿੰਘ ਹੋਰਾਂ ਨੂੰ ਜਿਹੜਾ ਜੀ ਉਹ ਕੌਣ ਪੁੱਛਦਾ ਜੀ। ਉਜੜੇ ਬਾਗਾਂ ਦੇ ਅੱਗੇ ਗਾਲੜ ਪਟਵਾਰੀ ਹੁੰਦਾ ਸੀ, ਹੁਣ ਤੁਸੀਂ ਚੇਂਜ ਕਰ ਲਓ ਜੀ ਥੋੜਾ। ਇਸ ਕਰਕੇ ਜੇ ਸਾਰਿਆਂ ਦਾ ਹੋ ਜਾਵੇ ਤੇ ਮੇਰਾ ਖਿਆਲ ਬਹੁਤੇ ਤਾਂ ਜਿਹੜੇ ਆ ਜੀ ਉਹ ਕੁਆਲੀਫਾਈ ਨਹੀਂ ਹੋਣਗੇ, ਕਿਉਂਕਿ ਜਿਹੜੇ ਤੁਹਾਨੂੰ ਪਤਾ ਹੀ ਹੈ ਜੀ ਕੌਣ ਨੇ ਔਰ ਕੀ ਕੋ ਛੱਡਦੇ ਨੇ ਜੀ। ਤੇ ਬਿਲਕੁਲ, ਨਾਲੇ ਕਈਆਂ ਨੇ ਜਿਹੜਾ ਵਧੀਆ ਕਿਸੇ ਨੇ ਫੇਸਬੁੱਕ 'ਤੇ ਲਿਖਿਆ ਸੀਗਾ ਵੀ ਇਹ ਜਿਹੜੇ ਕੈਨੇਡਾ ਹੋਈ ਉਹਨਾਂ ਦੀ ਤੋਤੇ ਖਾਣੀ ਆ, ਉਸ ਦਾ ਬਦਲਾ ਲੈਣ ਦੇ ਲਈ ਇਹ ਜਿਹੜੀਆਂ ਚੀਜ਼ਾਂ ਕਰ ਰਹੇ ਆ। ਅਤੇ ਸਾਬਕਾ ਫੌਜੀਆਂ ਨੂੰ 1 ਰੈਂਕ 1 ਪੈਨਸ਼ਨ ਦੇ ਉੱਤੇ ਕਹਿੰਦੇ ਜੀ ਫਿਰ ਲਾਰਾ ਲਾ ਗਏ ਮੋਦੀ ਸਾਹਿਬ, ਅਤੇ ਦੁਬਾਰਾ ਭੁੱਖ ਹੜਤਾਲ 'ਤੇ ਬੈਠਣਗੇ।
ਜੀ ਮੋਦੀ ਹੋਰਾਂ ਦਾ ਜਿਹੜਾ ਲੰਮਾ ਚੌੜਾ ਲੈਕਚਰ ਸੀਗਾ ਜੀ 88 ਮਿੰਟ ਜਿਹੜਾ ਜੀ ਉਹ ਬੋਲਦੇ ਰਹੇ ਨੇ। ਸਮਝ ਨਹੀਂ ਆਈ ਉਹ ਐਕਚੁਅਲੀ ਕਹਿਣਾ ਕੀ ਚਾਹੁੰਦੇ ਸੀਗੇ ਜੀ। ਜਿਹੜਾ 1 ਸਾਲ ਪਹਿਲਾਂ ਦਾ ਜਿਹੜਾ ਲੈਕਚਰ ਸੀਗਾ ਉਹਦੇ ਵਿੱਚ ਕੁਝ ਵੀ ਨਹੀਂ ਸੀਗਾ ਜੀ। ਜਿਹੜੀਆਂ ਗੱਲਾਂ ਪਿਛਲੀ ਵਾਰੀ ਕੀਤੀਆਂ ਸੀਗੀਆਂ ਉਹਨਾਂ ਨੇ ਮੇਕ ਇਨ ਇੰਡੀਆ ਦਾ ਦੂਜੇ ਤੇ ਜੇ ਉਹਦੇ ਵਿੱਚ ਕੀ ਬਣਿਆ ਉਹਨਾਂ ਗੱਲਾਂ ਦਾ ਇਹਦਾ ਕੋਈ ਜ਼ਿਕਰ ਨਹੀਂ ਕੀਤਾ। ਨਵੀਆਂ ਜਿਹੜੀਆਂ ਕਹਾਣੀਆਂ ਸੁਣਾ ਕੇ ਤੇ ਆਪ ਜਿਹੜਾ ਜੀ ਚੜ੍ਹ ਗਏ ਦੁਬਈ ਦੇ ਦੌਰੇ ਨੂੰ। ਇੱਥੇ ਲੋਕ ਜਿਹੜੇ ਨੇ ਉਹਦੇ ਉੱਤੇ ਬਹਿਸ ਕਰੀ ਜਾਂਦੇ ਨੇ ਕਿ ਇਸ ਲੈਕਚਰ ਦੇ ਵਿੱਚੋਂ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ ਸੀਗਾ। ਜਿਹੜੇ ਲੋਕ ਨਰਿੰਦਰ ਮੋਦੀ ਹੋਰਾਂ ਦੇ ਲੈਕਚਰ ਦੇ ਵਿੱਚੋਂ ਕੱਢਣ ਪਾਉਣ ਨੂੰ ਲੱਭਦੇ ਨੇ ਨਾ ਜੀ, ਮੈਨੂੰ ਤਾਂ ਉਹਨਾਂ ਦੀ ਮਾਨਸਿਕਤਾ ਦੇ ਉੱਤੇ ਹਮੇਸ਼ਾ ਹੀ ਹਾਸਾ ਆਉਂਦਾ ਹੁੰਦਾ ਜੀ। ਉਹ ਇੱਕ ਵਧੀਆ ਇੱਕ ਲੱਛੇਦਾਰ ਭਾਸ਼ਣ ਕਰਨ ਵਾਲੇ ਪ੍ਰਧਾਨ ਮੰਤਰੀ ਨੇ। ਪ੍ਰਧਾਨ ਮੰਤਰੀ ਦੇ ਭਾਸ਼ਣ ਭਾਰਤ ਦੇ ਵਿੱਚ ਲਾਲ ਕਿਲੇ ਤੋਂ ਇਸ ਤਰ੍ਹਾਂ ਦੇ ਨਹੀਂ ਸਨ ਹੋਇਆ ਕਰਦੇ ਜੀ। ਇਹ ਗੱਲ ਵੱਖਰੀ ਹੈ, ਉਹ ਰਿਟਾਇਰ ਕਾਏ ਜਿਹੜੇ ਉਹ ਭਾਸ਼ਣ ਹੁੰਦੇ ਸੀ ਉਹੋ ਜਿਹੇ ਹੁੰਦੇ ਸੀ, ਬਹੁਤੀ ਤਬਦੀਲੀ ਨਹੀਂ ਸੀ ਹੁੰਦੀ। ਪਰ ਜਿਸ ਕਿਸਮ ਦੀ ਇਹ ਮੇਜ਼ ਦੇ ਉੱਤੇ ਹੱਥ ਜੇ ਮਾਰ ਕੇ ਗੱਲਾਂ ਕਰਦੇ ਨੇ, ਮੈਨੂੰ ਪ੍ਰਧਾਨ ਮੰਤਰੀ ਘੱਟ ਤੇ ਭੰਡ ਜ਼ਿਆਦਾ ਲੱਗਦੇ ਨੇ ਜੀ। ਅਤੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਇਹ ਚੀਜ਼ ਜਿਹੜੀ ਆ ਸ਼ੇਅਰ ਕੀਤੀ ਸੀ ਵੀ ਅਧਿਆਪਕਾਂ ਦੇ ਕੋਲੋਂ ਜਿਹੜੇ ਗੈਰ ਵਿਦਿਅਕ ਜਿਹੜੇ ਕੰਮ ਕਰਾਏ ਜਾ ਰਹੇ ਆ, ਜਿੱਦਾਂ ਪਿੰਡਾਂ ਦੇ ਵਿੱਚ ਪਖਾਨਿਆਂ ਦੇ ਬਾਰੇ ਜਿਹੜਾ ਸਰਵੇਖਣ ਉਹਨਾਂ ਤੋਂ ਕਰਾਉਣ ਦੀ ਜਿਹੜੀ ਗੱਲ ਕਰਵਾਈ ਜਾ ਰਹੀ ਸੀ। ਅਤੇ ਅੱਜ ਇੱਕ ਕਹਿੰਦੇ ਜੀ ਬਿਆਨ ਆ ਰਿਹਾ ਵੀ ਅਧਿਆਪਕਾਂ ਵੱਲੋਂ ਜਿਹੜਾ ਜੀ ਉਹਨਾਂ ਨੂੰ ਹੁਣ ਗੈਰ ਵਿਦਿਅਕ ਕੰਮ ਜਿਹੜਾ ਜੀ ਉਹ ਨਾ ਲੈਣ ਦਾ ਪੱਕੇ ਆਦੇਸ਼ ਦੇ ਦਿੱਤੇ ਆ ਜੀ। ਇਹ ਐਕਚੁਅਲੀ ਜਿੱਦਾਂ ਦੀ ਜਿਹੜੀ ਲੈਟਰ ਹੈ ਉਹ ਵਾਇਰਲ ਹੋਈ ਹੈ, ਮੈਂ ਫੇਸਬੁੱਕ ਦੇ ਉੱਤੇ ਪਾਈ ਸੀਗੀ, ਉਦੋਂ ਦਾ ਬੜਾ ਲਤੀਫੇਬਾਜ਼ੀ ਵੀ ਜਿਹੜੀ ਬੜੀ ਚੱਲ ਰਹੀ ਹੈ ਜੀ। ਕਿ ਕੱਲ ਕਿਸੇ ਨੇ ਸ਼ੇਅਰ ਕੀਤਾ ਸੀਗਾ ਕਿ ਜਿਹੜੇ ਸਵੇਰੇ ਅਫਰਾ ਤਫਰੀ ਜਿਹੜੀ ਉਹ ਮੱਚ ਗਈ, ਜਿਹੜੇ ਹੱਥਾਂ ਦੇ ਵਿੱਚ ਬੋਤਲਾਂ ਫੜੀਆਂ ਸੀ ਕਿਉਂਕਿ ਉੱਥੇ ਅਧਿਆਪਕ ਜਿਹੜੇ ਸੀਗੇ ਉਹ ਦੇਖੇ ਗਏ, ਭਾਵ ਕਿ ਜਿਹੋ ਜਿਹੀਆਂ ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਲਾਤੀਆਂ ਗਈਆਂ ਸੀਗੀਆਂ। ਮੈਂ ਨਹੀਂ ਕਹਿੰਦਾ ਕਿ ਉਹ ਸ਼ੇਅਰ ਹੋਣ ਦਾ ਅਸਰ ਹੈ ਜੀ, ਪਰ ਕਿਤੇ ਨਾ ਕਿਤੇ ਰੀਜ਼ਨ ਤਾਂ ਇਹ ਹੈਗਾ ਜੀ ਉਹ ਵਾਇਰਲ ਜਿਹੜੀ ਹੈ ਜੀ ਉਹ ਲੈਟਰ ਹੋਣ ਦਾ, ਕਿ ਹੁਣ ਲਿਖਤੀ ਰੂਪ ਦੇ ਵਿੱਚ ਨਵੇਂ ਜਿਹੜੇ ਉਹ ਸੰਦੇਸ਼ ਆ ਗਏ ਨੇ ਕਿ ਅੱਧੀ ਛੁੱਟੀ ਤੱਕ ਕੋਈ ਜਿਹੜਾ ਜੀ ਦੂਸਰਾ ਕੰਮ ਅਧਿਆਪਕਾਂ ਕੋਲੋਂ ਜਿਹੜਾ ਜੀ ਉਹ ਕਰਵਾਉਣਾ ਨਹੀਂ ਹੈ। ਅੱਧੀ ਛੁੱਟੀ ਤੋਂ ਬਾਅਦ ਵੀ ਜਿਹੜਾ ਜੀ ਕਿਉਂ ਕਰਵਾਉਣਾ, ਕਿਉਂਕਿ ਅਸਲ ਦੇ ਵਿੱਚ ਕਹਾਣੀ ਇਹ ਹੈ ਜੀ ਕਿ ਜਿਹੜੇ ਇਹਨਾਂ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਉਹਨਾਂ ਨੂੰ ਪੜ੍ਹਨ ਨਹੀਂ ਦੇਣਾ ਚਾਹੁੰਦੇ ਕਿਸੇ ਵੀ ਹਾਲਤ ਦੇ ਵਿੱਚ। ਇਹਨਾਂ ਨੂੰ ਪਤਾ ਹੈ ਕਿ ਜੇ ਪੜ੍ਹ ਗਏ ਤਾਂ ਸਵਾਲ ਕਰਨਗੇ ਤੇ ਫਿਰ ਇਹਨਾਂ ਦੇ ਵੋਟ ਬੈਂਕ ਖੁਰਨਗੇ। ਜੀ ਬਿਲਕੁਲ। ਤੇ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ ਜਾਣ ਤੋਂ ਪਹਿਲਾਂ ਅਜਨਾਮਾ ਕਿ ਆਉਣ ਵਾਲਾ ਅਜੀਜ਼ ਸਰਤਾਜ ਇੱਧਰ ਕੀਤੀ ਪਈ ਤਿਆਰੀ ਜਦ ਫੁੱਲ ਮੀਆਂ ਜੀ। ਆਉਣ ਵਾਲਾ ਅਜੀਜ਼ ਸਰਤਾਜ ਇੱਧਰ ਕੀਤੀ ਪਈ ਤਿਆਰੀ ਜਦ ਫੁੱਲ ਮੀਆਂ, ਹੋਈ ਮੀਟਿੰਗ ਤਾਂ ਅਮਨ ਦੀ ਆਸ ਹੋ ਸੀ, ਸਾਨੂੰ ਆਖਰੇ ਲੀਡਰ ਸੀ ਕੁੱਲ ਮੀਆਂ ਜੀ। ਉਧਰ ਆਈ ਸਰਹੱਦ ਤੋਂ ਖਬਰ ਮਾੜੀ, ਪਾਕ ਫੌਜ ਖੜਾਉਂਦੀ ਹੈ ਗੁੱਲ ਮੀਆਂ, ਵਰਦੀ ਗੋਲੀ ਤੇ ਜਾਂਦੇ ਹਨ ਮਰੀ ਲੋਕੀ, ਝੱਖੜ ਮੌਤ ਦਾ ਰਿਹਾ ਹੁਣ ਝੁੱਲ ਮੀਆਂ ਜੀ। ਖੋਟ ਨੀਤ ਦੇ ਅੰਦਰ ਇਹ ਪਿਆ ਰਹਿਣਾ, ਰਸਮ ਪੂਰਤੀ ਲਈ ਇੱਧਰ ਆਊਗਾ ਉਹ। ਖੋਟ ਨੀਤ ਦੇ ਅੰਦਰ ਇਹ ਪਿਆ ਰਹਿਣਾ, ਰਸਮ ਪੂਰਤੀ ਲਈ ਇੱਧਰ ਆਊਗਾ ਉਹ, ਸਾਡੀ ਕਹੀ ਹਰ ਗੱਲ ਫਿਰ ਗਲਤ ਆਖੂ, ਮਿਹਣੇ ਮਾਰਦਾ ਹੀ ਖਿਸਕ ਜਾਊਗਾ ਜੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਇਹ ਜਾਣਕਾਰੀ ਦਿੱਤੀ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਹੁਣ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।